ਕਈਆਂ ਨੂੰ ਲੱਗਣਾ ਯਾਰ ਅਸੀਂ ਘਰ ਵੇਚਣੇ ਤਾਂ ਅਸੀਂ ਕਹਿੰਦੇ ਆ ਕਿ ਜਦੋਂ ਤੱਕ ਵਿਆਜਾਂ ਦੀ ਗੱਲ ਹੈਗੀ ਹੈ ਇਹ ਟਾਈਮ ਬਾਉਂਡ ਸੀਗੇ ਔਰ ਇਹਨਾਂ ਨੇ ਜਿੰਨਾ ਖਿੱਚ ਪਾਉਣੀ ਸੀ ਪਾ ਚੁੱਕੇ ਨੇ। ਹੁਣ ਇਹ ਰੁੱਖ ਮੁੜ ਰਿਹਾ ਜੀ। ਹੁਣ ਜਿਹੜੀ ਇਹਨਾਂ ਨੇ ਯੂ ਟਰਨ ਮਾਰ ਲਿਆ, ਆਲਰੇਡੀ ਡਿਸਕਸ਼ਨ ਸ਼ੁਰੂ ਹੋ ਚੁੱਕੀ ਹੈ ਕਿ ਅਸੀਂ ਵਿਆਜ ਘਟਾਉਣੇ ਹੁਣ ਕਹਿ ਰਹੇ ਆ। ਬੈਂਕ ਪਹਿਲਾਂ ਹੀ ਰੈਡੀ ਹੈਗੇ, ਉਹਨਾਂ ਨੇ ਬੈਂਕ ਵਾਲੇ ਤਾਂ ਬੰਦੇ ਉਹਨਾਂ ਦੇ ਨਾਲ ਹੀ ਬੈਠੇ ਆ। ਹਾਂਜੀ, ਦੇ ਪ੍ਰਾਈਸ ਇਟ ਆਲਰੇਡੀ। ਕਿਉਂਕਿ ਦੇਖੋ ਬੈਂਕ ਕਿੰਨਾ ਘਟੂਗਾ ਇਹ ਨਹੀਂ ਅਸੀਂ ਕਹਿ ਸਕਦੇ ਕਿ ਕਿੱਥੋਂ ਤੇ ਜਾ ਕੇ ਰਹੂਗਾ। ਕੁਆਟਰ ਘਟਣਾ, ਅੱਧਾ ਘਟਣਾ, ਪੌਣਾ ਘਟਣਾ, ਇੱਕ ਘਟਣਾ, ਕੈਨ ਬੀ ਐਨੀ। ਜਿਹੜੇ ਬਿਪਸ ਹੈਗੇ ਆ ਬਟ ਉਹ ਮਾਰਕੀਟ 'ਚ ਘਰ ਆਇਆ ਸੀਗਾ ਸਵੇਰੇ, ਰਾਤ ਮੈਨੂੰ ਕਿਸੇ ਦਾ ਮੈਸੇਜ ਆ, ਕਹਿੰਦਾ ਭਾਈ ਤੁਸੀਂ ਘਰ ਚੈੱਕ ਕਰ ਦਿਓ। ਮੈਂ ਕੋਈ ਨਾ, ਮੈਂ ਕਰਨਾ। ਸਵੇਰੇ ਅਸੀਂ ਇਹਨੂੰ ਕਾਲ ਕੀਤੀ, ਕਹਿੰਦੇ ਆਲਰੇਡੀ ਆਫਰ ਐਕਸੈਪਟ। ਅੱਛਾ, ਆਲਰੇਡੀ ਇੰਨੇ ਕਾਲੇ ਆ ਲੋਕ ਕਈ ਕਾਫੀ ਸਮੇਂ ਤੋਂ ਰਾਜ ਭਾਜੀ ਵੇਟ ਕਰ ਰਹੇ ਨੇ। ਇਹ ਕੋਈ ਹੁਣ ਦੀ ਗੱਲ ਥੋੜਾ ਹੈਗੀ, ਪਿਛਲੇ ਵੀਕ ਹੀ ਰੇਟ ਉਹਦਾ ਲੋਕੀ ਡਿਸਕਸ਼ਨ ਕਰ ਰਹੇ ਸੀ। ਗੁੱਡ ਟਾਈਮ ਤੁਸੀਂ ਹਜੇ ਵੀ ਇੱਕ ਗੋਲਡਨ ਓਪਰਚੁਨਿਟੀ ਹੈਗੀ ਹੈ। ਮੈਂ ਕਾਫੀ ਸਮੇਂ ਪਹਿਲਾਂ ਵੀ ਗੱਲਾਂ ਕਰਦਾ ਸੀ ਜਦੋਂ ਵਿਆਜ 2.5-3%, ਉਦੋਂ ਵੀ ਮੈਂ ਸ਼ਬਦ ਯੂਜ਼ ਕਰਦਾ ਸੀ ਗੋਲਡਨ ਓਪਰਚੁਨਿਟੀ, ਸੁਨਹਿਰੀ ਮੌਕਾ। ਬਿਲਕੁਲ। ਮੇਰੇ ਕੋਲ ਕਈ ਬਾਇਰਸ ਆਉਂਦੇ ਆ, ਉਹਨਾਂ ਦੀ ਮੈਂ ਇਨਕਮ ਦੇਖ ਕੇ ਉਹਨੂੰ ਦੱਸਣਾ ਭਾਈ ਹਜੇ ਨਹੀਂ, ਠੀਕ ਹੈ 6 ਮਹੀਨੇ ਬਾਅਦ ਸਹੀ। ਜੇ ਸਪੋਜ਼ ਕਰੋ ਤੁਸੀਂ ਅੱਜ ਦੀ ਮਾਰਕੀਟ ਦੇ ਕੋਲ ਜੀ ਅਸੀਂ ਹੁਣ ਘਰ ਲੈਣ ਦੇ ਲਈ ਰੈਡੀ ਹੈਗੇ, ਅਸੀਂ ਨਵਾਂ ਘਰ ਲੈਣਾ ਹੈਗਾ, ਉਹ ਤੁਸੀਂ ਅੱਜ ਵੀ ਜੇ ਬੁੱਕ ਕਰਾਓਗੇ ਨਾ ਉਹ 6 ਮਹੀਨੇ 8 ਮਹੀਨੇ ਬਾਅਦ ਜਾ ਕੇ ਤੁਹਾਨੂੰ ਘਰ ਦੀ ਚਾਬੀ ਮਿਲਣੀ। 9 ਮਹੀਨੇ ਵੀ ਖਰੀ ਲੱਗ ਜਾਂਦੇ ਹੈਗੇ। ਠੀਕ ਹੈ। ਸੋ 9 ਮਹੀਨੇ ਵਿੱਚ ਜਿਹੜਾ ਵਿਆਜ ਹੈਗਾ ਫਿਰ ਦੇਖ ਲਵਾਂਗੇ ਉਦੋਂ ਦੇਖੀ। ਸਤਿ ਸ਼੍ਰੀ ਅਕਾਲ, ਪੰਜਾਬੀ ਰੇਡੀਓ USA, ਪੰਜਾਬੀ ਟੀਵੀ USA ਦੇ ਉੱਤੇ ਸਵਾਗਤ ਹੈ। ਮੈਂ ਰਾਜਕਨਵੀਰ ਸਿੰਘ। ਅੱਜ ਮਾਰਗੇਜ ਅਤੇ ਰੀਅਲ ਅਸਟੇਟ ਦੀ ਦੁਨੀਆ ਦੇ ਬਾਰੇ ਗੱਲਬਾਤ ਕਰਨ ਦੇ ਲਈ ਹਰ ਵਾਰ ਦੀ ਤਰ੍ਹਾਂ ਜੁੜ ਚੁੱਕੇ ਨੇ ਜ਼ੈਂਡਰ ਮਾਰਗੇਜ ਅਤੇ ਰੀਅਲ ਅਸਟੇਟ ਤੋਂ ਮੋਹਨ ਸਿੰਘ ਚੀਮਾ ਜੀ। ਆਓ ਉਹਨਾਂ ਨੂੰ ਜੀ ਆਇਆਂ ਨੂੰ ਆਖਦੇ ਹਾਂ। ਤਾਜ਼ਾ ਤਰੀਨ ਹਾਲਾਤ ਕੀ ਨੇ ਇਹਨਾਂ ਮਾਰਕੀਟਸ ਦੇ, ਉਸ ਦੇ ਬਾਰੇ ਜਾਣਦੇ ਹਾਂ। ਮੋਹਨ ਸਿੰਘ ਚੀਮਾ ਜੀ, ਸਵਾਗਤ ਹੈ, ਜੀ ਆਇਆਂ ਨੂੰ। ਸਤਿ ਸ਼੍ਰੀ ਅਕਾਲ ਜੀ। ਰਾਜ ਭਾਜੀ ਆਪ ਜੀ ਨੂੰ ਅਤੇ ਪੰਜਾਬੀ ਰੇਡੀਓ US ਦੇ ਸਭ ਸਰੋਤਿਆਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ। ਸੋ ਆਈਡੀਜ਼ ਤੋਂ ਸ਼ੁਰੂਆਤ ਕਰ ਲੈਂਦੇ ਹਾਂ ਜੀ। ਬਿਲਕੁਲ ਜੀ। ਆਪਾਂ ਜਿਹੜੀ ਗੱਲ ਹੈਗੀ ਆ ਜ਼ੈਂਡਰ ਮਾਰਗੇਜ ਐਂਡ ਰੀਅਲ ਅਸਟੇਟ ਦੀ ID DRE ਨੰਬਰ ਹੈਗਾ ਜੀ 02083716। ਇਸ ਦੇ ਨਾਲ ਜਿਹੜਾ ਅਸੀਂ ਲੋਨ ਦਾ ਕੰਮ ਕਰਨਾ ਜੀ ਜ਼ੈਂਡਰ ਮਾਰਗੇਜ ਦੇ ਵਿੱਚ, ਸੋ ਉਸ ਦੀ ਜਿਹੜੀ ਕੰਪਨੀ ID ਹੈਗੀ ਹੈ NMLS ID ਨੰਬਰ 1825688। ਇਸ ਦੇ ਨਾਲ ਜਿਹੜੀ ਮੇਰੀ ਪਰਸਨਲ IDs ਹੈਗੀਆਂ, ਕਿਉਂਕਿ ਮੈਂ ਖੁਦ ਵੀ ਰੀਅਲ ਅਸਟੇਟ ਅਤੇ ਲੋਨ ਵੀ ਕਰਨਾ ਹੈਗਾ ਜੀ। ਸੋ ਜਿਹੜਾ ਮੇਰਾ ਲੋਨ ਦੀ ID ਹੈਗੀ ਹੈ NMLS ID ਨੰਬਰ ਹੈਗੀ ਹੈ 698952। ਜਿਹੜਾ ਮੇਰਾ DRE ਨੰਬਰ ਹੈਗਾ ਜੀ ਉਹ ਹੈਗਾ 02067197 ਜੀ। ਰਾਜ ਭਾਜੀ ਨਾਲ ਜਿਹੜਾ ਅਸੀਂ ਕਹ ਲਓ ਵੀ ਟਰੱਕ ਅਤੇ ਟ੍ਰੇਲਰਸ ਦੇ ਲੋਨਸ ਵੀ ਕਰਨੇ ਹੈਗੇ ਆ ਜੀ। ਜੇ ਕਿਸੇ ਨੇ ਇਕੁਇਪਮੈਂਟ ਫਾਈਨੈਂਸਿੰਗ ਕਰਾਉਣੀ ਹੋਏ, ਜ਼ੈਂਡਰ ਕੈਪੀਟਲ ਕਾਰਪ ਸਾਡੀ ਕੰਪਨੀ ਹੈਗੀ ਹੈ ਜੀ। ਉਸ ਦੀ ID ਨੰਬਰ ਹੈਗੀ ਜੀ 60 CFL ਨੰਬਰ ਹੈਗਾ 139991 ਜੀ। ਜੀ, ਗੱਲਬਾਤ ਦੀ ਮੋਹਨ ਜੀ ਸ਼ੁਰੂਆਤ ਉਸੇ ਤੋਂ ਹੀ ਕਰਦੇ ਹਾਂ ਜੋ ਹੌਟ ਨਿਊਜ਼ ਹੈ ਇਸ ਟਾਈਮ। ਜੈਕਸਨ ਹੋਲ ਦੇ ਵਿੱਚ ਫੈਡ ਦੀ ਜਿਹੜੀ ਰਿਟਰੀਟ ਹੋਈ ਆ, ਜਰੋਮ ਪਾਵਲ ਉਹਨਾਂ ਨੇ ਬੋਲਿਆ ਜੀ ਦ ਟਾਈਮ ਇਜ਼ ਨਾਓ। ਹਾਂਜੀ ਵੀ ਦਿਸ ਇਜ਼ ਦ ਟਾਈਮ। ਵੀ ਹੁਣ ਉਹਨਾਂ ਨੇ ਮਤਲਬ ਖੁੱਲ੍ਹੇ ਹੋ ਕੇ ਕਲੀਅਰਲੀ ਦੱਸਤਾ ਵੀ ਇੰਟਰਸਟ ਰੇਟ ਜਿਹੜੇ ਉਹ ਘਟਣ ਜਾ ਰਹੇ ਆ। ਸੋ ਇਸ ਦਾ ਕੀ ਪ੍ਰਭਾਵ ਦੇਖਾਂਗੇ? ਹਾਂਜੀ, ਬਿਲਕੁਲ ਸਹੀ ਗੱਲ ਜੀ। ਅਸੀਂ ਲਾਸਟ ਵੀਕ ਦੇ ਸ਼ੋਅ ਦੇ ਵਿੱਚ ਵੀ ਇਹ ਡਿਸਕਸ਼ਨ ਕੀਤੀ ਸੀਗੀ ਕਿ ਜਿਹੜੇ ਜਦੋਂ ਤੱਕ ਵਿਆਜਾਂ ਦੀ ਗੱਲ ਹੈਗੀ ਹੈ ਇਹ ਟਾਈਮ ਬਾਉਂਡ ਸੀਗੇ ਔਰ ਇਹਨਾਂ ਨੇ ਜਿੰਨਾ ਖਿੱਚ ਪਾਉਣੀ ਸੀ ਪਾ ਚੁੱਕੇ ਨੇ। ਹੁਣ ਇਹ ਰੁੱਖ ਮੁੜ ਰਿਹਾ ਜੀ। ਹੁਣ ਜਿਹੜੀ ਇਹਨਾਂ ਨੇ ਯੂ ਟਰਨ ਮਾਰ ਲਿਆ। ਠੀਕ ਹੈ ਜੀ। ਹੁਣ ਇਹਨਾਂ ਨੇ ਕੰਟੀਨਿਊਸਲੀ ਮੋਸਟ ਲਾਈਕਲੀ ਇਹੋ ਕਰਨਾ, ਰਿਪੋਰਟਾਂ ਜਿਹੜੀਆਂ ਮਰਜ਼ੀਆਂ ਹੋਣ, ਇਹਨਾਂ ਨੇ ਬੇਸਿਕਲੀ ਹੁਣ ਰੇਟ ਕੱਟਸ ਦੇ ਪਿੱਛੇ ਪਾ ਜਾਣਾ ਹੈਗਾ। ਠੀਕ ਹੈ। ਸੋ ਆਉਣ ਵਾਲੇ ਸਮੇਂ ਦੇ ਵਿੱਚ ਔਰ ਅੱਜ ਵੀ ਜਿਹੜੇ ਇੰਟਰਸਟ ਰੇਟ ਹੈਗੇ ਆ ਉਹ ਹੁਣ ਡਾਊਨਵਰਡ ਟ੍ਰੈਂਡ ਸ਼ੁਰੂ ਹੋ ਗਿਆ ਉਹਨਾਂ ਦਾ। ਠੀਕ ਹੈ ਜੀ। ਔਰ ਇਸ ਦੇ ਨਾਲ ਮਾਰਕੀਟ ਦੇ ਉੱਪਰ ਵੀ ਕਹਿ ਲਓ ਵੀ ਅਸਰ ਪੈਣਾ ਸ਼ੁਰੂ ਹੋ ਗਿਆ ਹੁਣ, ਕਿਉਂਕਿ ਇਸ ਸਾਡਾ ਰੋਜ਼ ਦਾ ਕੰਮ ਹੈਗਾ, ਅਸੀਂ ਰੋਜ਼ ਕਾਲਾਂ ਵੀ ਅਟੈਂਡ ਕਰਨੇ ਆ। ਹਾਂਜੀ। ਜਦੋਂ ਕਾਲ ਵੋਲੀਅਮ ਵੱਧ ਜਾਂਦਾ ਇਹਦਾ ਮਤਲਬ ਸਾਨੂੰ ਲੱਗਦਾ ਵੀ ਹੁਣ ਮਾਰਕੀਟ ਦੇ ਵਿੱਚ ਕੁਝ ਹੋਰ ਤਰ੍ਹਾਂ ਦੀ ਹਲਚਲ ਆ ਗਈ ਹੈਗੀ ਹੈ। ਹੁਣ ਜਿਹੜੀ ਮਾਰਕੀਟ ਹੈਗੀ ਹੈ ਇਸ ਦੇ ਵਿੱਚ ਜਿਨ੍ਹਾਂ ਨੇ ਘਰ ਨਹੀਂ ਲਏ ਜਾਂ ਜਿਨ੍ਹਾਂ ਨੇ ਕਹਿ ਲਓ ਵੀ ਰੀਫਾਈਨੈਂਸ ਕਰਾਉਣੇ ਨੇ, ਉਸ ਮਾਰਕੀਟ ਨੂੰ ਹੁਣ ਕਾਫੀ ਕਹਿ ਲਓ ਵੀ ਹਲਾ ਸ਼ੁਰਾ ਮਿਲ ਰਿਹਾ ਔਰ ਕਾਫੀ ਲੋਕ ਐਕਸਾਈਟਿਡ ਵੀ ਹੈਗੇ ਨੇ ਕਿ ਅਸੀਂ ਘਰ ਲੈਣਾ, ਕਿਉਂਕਿ ਬੜੀ ਦੇਰ ਤੋਂ ਵੇਟ ਕਰਦੇ ਪਏ ਨੇ। ਇਸ ਚੀਜ਼ ਦੀ ਵੇਟ ਕਰਦੇ ਸੀ ਵੀ ਜਦੋਂ ਵਿਆਜ ਘਟਣਗੇ ਅਸੀਂ ਉਦੋਂ ਕਰ ਲਵਾਂਗੇ ਜੀ। ਸੋ ਕਾਫੀ ਗੁੱਡ ਨਿਊਜ਼ ਕਹਿ ਲਓ ਵੀ ਇੱਕ ਤਰ੍ਹਾਂ ਅਸੀਂ ਕਹਿ ਸਕਦੇ ਹਾਂ ਜਿਹੜੀ ਇਸ ਵੇਲੇ ਮਾਰਗੇਜ ਰੇਟ ਨੂੰ ਲੈ ਕੇ ਜਿਹੜੀ ਹੈਗੀ ਆ ਉਹ ਚੱਲ ਰਹੀ ਹੈਗੀ ਜੀ। ਤੇ ਓਵਰਆਲ ਆਪਾਂ ਦੇਖਿਆ ਵੀ ਅਜੇ ਉੱਦਾਂ ਤਾਂ ਉਹਨਾਂ ਨੇ ਅਫੀਸ਼ੀਅਲੀ ਤਾਂ ਇੰਟਰਸਟ ਰੇਟ ਨਹੀਂ ਘਟਾਏ, ਪਰ ਕੀ ਬੈਂਕਸ ਨੇ ਆਪਣੀਆਂ ਦਰਾਂ ਘਟਾਉਣੀਆਂ ਸ਼ੁਰੂ ਕਰਤੀਆਂ? ਹਾਂਜੀ, ਦੇਖੋ ਜਿਹੜੀ ਮਾਰਕੀਟ ਹੈਗੀ ਹੈ ਇਟ ਪ੍ਰਾਈਸ ਇਟਸੈਲਫ। ਕਈ ਵਾਰੀ ਅਸੀਂ ਕਹਿੰਦੇ ਵੀ ਅੱਜ ਨਿਊਜ਼ ਆਉਣੀ ਹੈ, ਫੈਡ ਦੀ ਮੀਟਿੰਗ ਹੈਗੀ ਹੈ, ਉਹ ਕਈ ਥੋੜੀ ਮਾੜੀ ਜੀ ਇੰਡੀਕੇਸ਼ਨ ਦੇਣ ਨਾ ਤੇ ਬੈਂਕਸ ਉਹਨਾਂ ਦਾ ਪਹਿਲਾਂ ਚੱਲ ਪੈਂਦੇ ਨੇ।
ਹੁਣ ਇਸ ਗੱਲ ਦੀ ਅਸੀਂ ਜਦੋਂ ਪਿਛਲੇ ਵੀਕ ਵੀ ਗੱਲ ਕੀਤੀ ਸੀ ਨਾ, ਉਸ ਤੋਂ ਹੀ ਪਹਿਲਾਂ ਵੀ ਇਸ ਦਾ ਅਸਰ ਪੈਣਾ ਸ਼ੁਰੂ ਹੋ ਗਿਆ ਚੱਲ ਰਿਹਾ ਸੀ ਗੱਲ, ਕਿਉਂਕਿ ਇਹ ਚੀਜ਼ ਨਹੀਂ ਹੈਗੀ ਵੀ ਜਿਹੜੀ ਕਹ ਲਓ ਵੀ ਲਾਟਰੀ ਦੇ ਨੰਬਰ ਨਿਕਲ ਗਏ ਤਾਂ ਫਿਰ ਟਿਕਟ ਦਾ ਪਤਾ ਚੱਲੂਗਾ ਵੀ ਕੌਣ ਜਿੱਤਿਆ ਹੈਗਾ। ਇਹ ਆਲਰੇਡੀ ਡਿਸਕਸ਼ਨ ਸ਼ੁਰੂ ਹੋ ਚੁੱਕੀ ਹੈ ਵੀ ਅਸੀਂ ਵਿਆਜ ਘਟਾਉਣੇ ਹੁਣ ਕਹਿ ਰਹੇ ਆ, ਬੈਂਕ ਪਹਿਲਾਂ ਹੀ ਰੈਡੀ ਹੈਗੇ। ਉਹਨਾਂ ਬੈਂਕ ਵਾਲੇ ਤਾਂ ਬੰਦੇ ਉਹਨਾਂ ਦੇ ਨਾਲ ਹੀ ਬੈਠੇ ਆ। ਹਾਂਜੀ, ਦੇ ਪ੍ਰਾਈਸ ਇਟ ਆਲਰੇਡੀ। ਕਿਉਂਕਿ ਦੇਖੋ ਬੈਂਕਿੰਗ ਵਾਲੇ ਵੀ ਜਿਹੜੇ ਬੰਦੇ ਹੈਗੇ ਆ ਜਾਂ ਕੰਪਨੀਆਂ ਹੈਗੀਆਂ, ਦੇ ਕੰਪੀਟ। ਹਾਂਜੀ, ਇਦਾਂ ਹੀ ਉਹ ਕਹਿੰਦਾ ਅਸੀਂ ਪਿੱਛੇ ਨਾ ਰਹਿ ਜੀ, ਉਹ ਕਹਿੰਦਾ ਮੈਂ ਇੰਨਾ ਘਟਾਉਣਾ, ਉਹ ਕਹਿੰਦਾ ਮੈਂ ਇੰਨਾ ਘਟਾਉਣਾ ਹੈਗਾ। ਹੁਣ ਇਸ ਵੇਲੇ ਇਟ ਇਜ਼ ਕਹ ਲਓ ਵੀ ਗੁੱਡ ਨਿਊਜ਼ ਫॉर ਹੋਮ ਬਾਇਰਸ, ਵੀ ਤੁਸੀਂ ਕਹ ਲਓ ਵੀ ਵਿਆਜ ਦੀ ਜੋ ਵੇਟ ਕਰਦੇ ਸੀ ਵੀ ਵਿਆਜ ਘਟਣਗੇ, ਹੁਣ ਇਹ ਟ੍ਰੈਂਡ ਉਸ ਵੇਲੇ ਚੱਲ ਪਿਆ। ਕਿੰਨਾ ਘਟੂਗਾ ਇਹ ਨਹੀਂ ਅਸੀਂ ਕਹਿ ਸਕਦੇ ਵੀ ਕਿੱਥੋਂ ਤੇ ਜਾ ਕੇ ਰਹੂਗਾ। ਕੁਆਟਰ ਘਟਣਾ, ਅੱਧਾ ਘਟਣਾ, ਪੌਣਾ ਘਟਣਾ, ਇੱਕ ਘਟਣਾ, ਕੈਨ ਬੀ ਐਨੀਥਿੰਗ। ਜਿਹੜੇ ਬਿਪਸ ਹੈਗੇ ਆ, ਬਟ ਓਵਰਆਲ ਰਾਜ ਭਾਜੀ ਜੋ ਮੈਂ ਸੋਚ ਰੱਖਣਾ ਹੈਗਾ ਉਹ ਹੈਗੀ ਹੈ ਵੀ ਜੇ ਇਸ ਦੀ ਬਾਟਮ ਦੇਖੀਏ, ਮੈਂ ਗਲਤ ਵੀ ਹੋ ਸਕਦਾ ਪਰ ਮੈਂ ਆਪਣੇ ਚਲੋ ਜਿੰਨਾ ਕੁ ਤਜਰਬਾ ਉਸ ਹਿਸਾਬ ਨਾਲ ਕਹਿਣਾ ਚਾਹੁੰਦਾ ਵੀ ਜੇ ਇਹ ਅਲਟੀਮੇਟਲੀ ਆ ਕੇ 5 ਤੇ ਰੁਕ ਜਾਏਗਾ ਨਾ, ਜਾਂ 5 ਜਾਂ 5.5 ਰੇਂਜ ਆਏਗਾ, ਤੇ ਮਾਰਕੀਟ ਦੀ ਡਾਇਰੈਕਸ਼ਨ ਬਿਲਕੁਲ ਹੀ ਆਪੋਜ਼ਿਟ ਪਾਸੇ ਚੱਲ ਜਾਣੀ। ਮੈਂ ਤੁਹਾਨੂੰ ਲਾਸਟ ਵੀਕ ਜਦੋਂ ਸ਼ੋਅ ਕਰਕੇ ਗਿਆ ਸੀਗਾ ਤੇ ਕੁਝ ਲੋਕਾਂ ਨੇ ਮੈਨੂੰ ਕਾਲ ਵੀ ਕੀਤੀ ਹੈ, ਕਈਆਂ ਦੀ ਅਸੀਂ ਆਫਰਾਂ ਭਰੀਆਂ। ਤੁਸੀਂ ਮੰਨੋਗੇ ਨਹੀਂ ਵੀ ਹਜੇ ਕਿ ਜਿਹੜੀ ਮਾਰਕੀਟ 'ਚ ਅਸੀਂ ਹੈਗੇ ਆ ਤੇ ਸਾਨੂੰ ਲੱਗਦਾ ਸੀ ਵੀ ਚਲੋ ਅਸੀਂ ਇੰਨੀ ਆਫਰ ਪਾ ਦਿੰਦੇ ਹਾਂ। ਜਿੰਨੇ ਵੀ ਕਲਾਇੰਟਾਂ ਨੇ ਆਫਰ ਪਾਈ, ਕਿਸੇ ਦੀ ਕਲਾਇੰਟ ਦੀ ਆਫਰ ਨਹੀਂ ਐਕਸੈਪਟ ਹੋ ਰਹੀ, ਕਿਉਂਕਿ ਜਿਹੜੇ ਹੋਰ ਮਾਰਕੀਟ 'ਚ ਵੀ ਹੈਗੇ ਨੇ ਬਾਇਰ ਆ, ਅੱਛਾ ਉਹ ਐਕਟਿਵ ਹੋ ਗਏ, ਉਹ ਐਕਟਿਵ ਹੋ ਗਏ ਆ। ਔਰ ਅਸੀਂ ਕੀ ਸੋਚਦੇ ਵੀ ਸਾਡੇ ਸਿਰਫ ਅਸੀਂ ਪੰਜਾਬੀ ਕਰ ਲੈਂਦੇ ਆ, ਹੋਰ ਵੀ ਕਲਚਰਸ ਵਾਲੇ ਜਿਹੜੇ ਹੈਗੇ ਆ ਵੀ ਉਹ ਵੀ ਕੰਮ ਕਰ ਰਹੇ। ਅਮਰੀਕਨ ਡ੍ਰੀਮ ਸੇਮ ਹੀ ਆ। ਹਾਂ, ਉਹਨਾਂ ਦਾ ਡ੍ਰੀਮ ਹੈਗਾ ਔਰ ਉਹ ਵੀ ਮਾਰਕੀਟ ਦੇ ਵਿੱਚ ਇਸ ਵੇਲੇ ਆ ਰਿਹਾ। ਹੁਣ ਜਿਹੜਾ ਕਹ ਲਓ ਵੀ ਜਿਹੜਾ ਕੰਪੀਟੀਸ਼ਨ ਦਾ ਸਮਾਂ ਹੈ ਨਾ, ਕਹ ਲਓ ਵੀ ਇਹਦੀ ਸ਼ੁਰੂਆਤ ਹੋ ਰਹੀ ਹੈ ਇਸ ਵੇਲੇ। ਹਜੇ ਬਿਲਕੁਲ ਕਹ ਲਓ ਵੀ ਟਾਪ ਲੈਵਲ ਤੇ ਨਹੀਂ ਪਹੁੰਚਿਆ ਵੀ ਜਿੱਥੇ ਤੁਸੀਂ ਕਹ ਲਓ ਵੀ ਜਿਵੇਂ ਪਹਿਲਾਂ ਸੀਗਾ ਵੀ ਮਲਟੀਪਲ ਆਫਰਸ ਵਾਲੀ ਗੱਲ ਹੁੰਦੀ ਸੀ ਵੀ ਇੱਕ ਦੀ ਜਗ੍ਹਾ 7-7 8-8 ਆਫਰਾਂ ਆਉਂਦੀਆਂ ਸੀ, ਜਾਂ ਜਿੱਦਣ ਘਰ ਲੱਗੇ ਉਸ ਦਿਨ ਸੇਮ ਡੇ। ਇੱਕ ਕੱਲ੍ਹ ਦੀ ਗੱਲ ਹੈਗੀ, ਇੱਕ ਮਾਰਕੀਟ 'ਚ ਘਰ ਆਇਆ ਸੀਗਾ, ਸਵੇਰੇ ਰਾਤ ਮੈਨੂੰ ਕਿਸੇ ਦਾ ਮੈਸੇਜ ਆ ਕਹਿੰਦਾ ਭਾਈ ਤੁਸੀਂ ਘਰ ਚੈੱਕ ਕਰ ਦਿਓ। ਮੈਂ ਕੋਈ ਨਾ ਮੈਂ ਕਰਨਾ, ਸਵੇਰੇ ਅਸੀਂ ਇਹਨੂੰ ਕਾਲ ਕੀਤੀ, ਕਹਿੰਦੇ ਆਲਰੇਡੀ ਆਫਰ ਐਕਸੈਪਟ ਹੋ ਚੁੱਕੀ ਹੈ। ਆਲਰੇਡੀ ਇੰਨੇ ਕਾਲੇ ਆ ਲੋਕ, ਕਈ ਕਾਫੀ ਸਮੇਂ ਤੋਂ ਰਾਜ ਭਾਜੀ ਵੇਟ ਕਰ ਰਹੇ ਨੇ। ਇਹ ਕੋਈ ਹੋਣ ਦੀ ਗੱਲ ਥੋੜ੍ਹਾ ਹੈਗੀ। ਪਿਛਲੇ ਵੀਕ ਰੇਟ ਲੋਕੀ ਡਿਸਕਸ਼ਨ ਕਰ ਰਹੇ ਸੀ, ਇਸ ਦੀ ਡਿਸਕਸ਼ਨ ਪਿਛਲੇ 8-9 ਮਿੰਟ ਤੋਂ ਚੱਲ ਰਹੀ ਹੈ। ਉਸ ਤੋਂ ਪਹਿਲਾਂ ਵੀ ਬਾਇਰ ਸੀਗੇ ਮਾਰਕੀਟ ਦੇ ਵਿੱਚ। ਠੀਕ ਹੈ, ਸੋ ਇਹ ਕਾਫੀ ਸਮੇਂ ਤੋਂ ਕਹੋ ਵੀ ਗਲਟ ਆਫ ਬਾਇਰ ਜਿਹਨੂੰ ਅਸੀਂ ਕਹਿੰਦੇ ਵੀ ਕਾਫੀ ਇਕੱਠੇ ਹੋਏ ਨੇ ਔਰ ਹੁਣ ਸਭ ਮਾਰਕੀਟ 'ਚ ਉਹਨਾਂ ਨੂੰ ਲੱਗ ਰਿਹਾ, ਉਹ ਵੀ ਨਿਊਜ਼ ਸੁਣਦੇ ਨੇ ਅਸੀਂ ਹੁਣ ਕਰ ਲੈਂਦੇ। ਉਹਨਾਂ ਨੂੰ ਵੀ ਪਤਾ, ਉਹ ਵੇਟ ਕਰ ਰਹੇ ਸੀ, ਉਹ ਤਾਂ ਵੇਟ ਹੀ ਕਰ ਰਹੇ ਸੀਗੇ। ਬਾਇਰ ਪ੍ਰੈਸ਼ਰ ਵਧੂ ਗਿਆ ਤਾਂ ਮਤਲਬ। ਹਾਂ, ਹੁਣ ਦੇਖੋ ਥੋੜ੍ਹਾ ਜਿਹਾ ਸਮਾਂ ਸੀਗਾ ਵੀ ਬਾਇਰਸ ਦੀ ਮਾਰਕੀਟ ਸੀਗੀ, ਉਸ ਤੋਂ ਪਹਿਲਾਂ ਸੈਲਰਸ ਦੀ ਮਾਰਕੀਟ ਸੀਗੀ, ਹੁਣ ਫੇਰ ਸੈਲਰਸ ਦੀ ਮਾਰਕੀਟ ਦਾ ਉਸ ਵੱਲ ਨੂੰ ਵੱਧ ਰਿਹਾ ਆਪਾਂ। ਦੈਟ ਵਿਚ ਆਈ ਡੋਂਟ ਲਾਈਕ। ਉਹ ਮੈਂ ਤਾਂ ਨਹੀਂ ਪਸੰਦ ਕਰਦਾ ਰਾਜ ਭਾਈ, ਕਿਉਂਕਿ ਉਹਦੇ ਵਿੱਚ ਫਿਰ ਇੱਕ ਤਾਂ ਇਹ ਹੋ ਜਾਂਦਾ ਸੀਗਾ ਵੀ ਜਿਵੇਂ ਤੁਸੀਂ ਆਹੀ ਗੱਲ ਕੀਤੀ ਸੀ ਪਹਿਲਾਂ ਵੀ ਲੋਕਾਂ ਨੇ ਚੱਲ ਇੰਸਪੈਕਸ਼ਨਾਂ ਰਹਿਣ ਦਿਓ, ਤੇ ਹੁਣ ਮੈਂ ਤਾਂ 20,000 ਵੱਧ ਦੇਣਾ, ਮੈਂ 30,000 ਵੱਧ ਦੇਣ ਨੂੰ ਵੀ ਤਿਆਰ ਹੈਗਾ। ਉਹ ਸਮਾਂ ਮੈਂ ਨਹੀਂ ਲਾਈਕ ਕਰਦਾ। ਮੈਂ ਕਹਿੰਦਾ ਯਾਰ ਸਮਾਂ ਜਿਹੜਾ ਆ ਹੈਗਾ ਨਾ, ਇਟ ਇਜ਼ ਅ ਰੀਜ਼ਨੇਬਲ ਗੁੱਡ ਟਾਈਮ। ਤੁਸੀਂ ਹਜੇ ਵੀ ਇੱਕ ਗੋਲਡਨ ਓਪਰਚੁਨਿਟੀ ਹੈਗੀ ਹੈ। ਮੈਂ ਕਾਫੀ ਸਮੇਂ ਪਹਿਲਾਂ ਵੀ ਗੱਲਾਂ ਕਰਦਾ ਸੀ ਜਦੋਂ ਵਿਆਜ 2.5-3%, ਉਦੋਂ ਵੀ ਮੈਂ ਸ਼ਬਦ ਯੂਜ਼ ਕਰਦਾ ਸੀ ਗੋਲਡਨ ਓਪਰਚੁਨਿਟੀ, ਸੁਨਹਿਰੀ ਮੌਕਾ। ਬਿਲਕੁਲ, ਇਹ ਕਈਆਂ ਨੂੰ ਲੱਗਣਾ ਯਾਰ ਅਸੀਂ ਘਰ ਵਿੱਚ ਨੇ ਤਾਂ ਅਸੀਂ ਕਹਿੰਦੇ ਹਾਂ, ਦੇਖੋ ਸਾਡਾ ਇਹ ਕੰਮ ਹੈਗਾ। ਅਲਟੀਮੇਟਲੀ ਅਸੀਂ ਇਸ ਇੰਡਸਟਰੀ 'ਚ ਹੈਗੇ ਹਾਂ ਔਰ ਇਸਨੂੰ ਅਸੀਂ ਮੋਨੀਟਰ ਕਰਨੇ ਹਾਂ। ਜਦੋਂ ਗੱਲ ਸਹੀ ਨਹੀਂ ਹੁੰਦੀ ਉਹ ਵੀ ਦੱਸ ਦਿੰਦੇ ਹਾਂ। ਮੇਰੇ ਕੋਲ ਕਈ ਬਾਇਰਸ ਆਉਂਦੇ ਉਹਨਾਂ ਦੀ ਮੈਂ ਇਨਕਮ ਦੇਖ ਕੇ ਉਹਨੂੰ ਦੱਸਣਾ ਭਾਈ ਹਜੇ ਨਹੀਂ, 6 ਮਹੀਨੇ ਬਾਅਦ ਸਹੀ। ਜਾਂ ਕੋਈ ਕਹਿੰਦਾ ਭਾਈ ਇਸ ਘਰ ਦੇ ਅਸੀਂ 50,000 ਵੱਧ ਦਿੰਦੇ, ਮੈਂ ਕਹਿੰਦਾ ਨਹੀਂ, ਇੱਥੋਂ ਨਿਕਲ ਜਾਏ ਕੋਈ ਗੱਲ ਨਹੀਂ, ਪਰ ਆਪਾਂ ਇੰਨਾ ਪ੍ਰਾਈਸ ਦੇਣਾ ਦਾ। ਦੈਟ ਇਜ਼ ਦ ਰਾਈਟ ਵੇ ਟੂ ਪਰਚੇਜ਼ ਅ ਹੋਮ। ਸੋ ਹਜੇ ਵੀ ਮੌਕਾ ਹੈਗਾ, ਯੂ ਕੈਨ ਸਟਿਲ ਪਰਚੇਜ਼ ਅ ਹੋਮ। ਲਾਈਕ ਆਈ ਸੈਡ ਬਿਫੋਰ, ਜੇ ਵਿਆਜ ਸਪੋਜ਼ ਕਰੋ 7 ਹੈਗੇ ਜਾਂ 6.5 ਹੈਗਾ ਜਾਂ 6 ਹੈਗਾ, ਤੇ ਕੱਲ੍ਹ ਨੂੰ ਜੇ 5 ਤੇ ਆ ਜਾਊਗਾ ਤੇ we will be the first one to tell you ਭਾਜੀ ਹੁਣ ਰੀਫਾਈਨੈਂਸ ਕਰਾ ਲਓ। ਸੋ ਦੈਟ ਓਪਰਚੁਨਿਟੀ ਵਿਲ ਆਲਵੇਜ਼ ਬੀ देयर ਫॉर ਯੂ ਵੈਨ ਇਟ ਕਮਸ। ਠੀਕ ਹੈ ਜੀ। ਸੋ ਤੁਸੀਂ ਕਹਿੰਦੇ ਵੀ ਵਿੰਡੋ ਜਿਹੜੀ ਇਸ ਟਾਈਮ ਗੋਲਡਨ ਓਪਰਚੁਨਿਟੀ ਵਿੰਡੋ ਦਾ ਫॉर ਬਾਇਰਸ ਵੀ ਹੁਣ ਤੁਹਾਨੂੰ ਇੱਕ ਤਾਂ ਪਸੰਦ ਦਾ ਘਰ ਮਿਲ ਜੂਗਾ, ਵਿਆਜ ਵੀ ਹੁਣ ਥੋੜ੍ਹੇ ਜਿਹੇ ਘਟਣੇ, ਜਿੱਦਾਂ ਤੁਸੀਂ ਕਿਹਾ ਵੀ ਸ਼ੁਰੂ ਆ, ਕਲੋਜ਼ਿੰਗ ਹੁੰਦਿਆਂ ਤੱਕ ਵੀ ਕਈ ਵਾਰੀ ਟਾਈਮ ਲੱਗ ਹੀ ਜਾਂਦਾ ਹੈ, ਕੁਛ 1-2 ਮਹੀਨੇ ਲੱਗ ਜਾਂਦੇ ਆ ਕਈ ਵਾਰੀ। ਸੋ ਉਹਨੇ ਦੇ ਵਿੱਚ ਜੇ ਹੋਰ ਘਟ ਗਿਆ ਤਾਂ ਤੁਹਾਨੂੰ ਲੇਟੈਸਟ ਮਿਲ ਜਾਂਦਾ ਹੈ। ਨਾਲੇ ਵੀ ਗੱਲ ਹੈਗੀ ਜੀ ਕਿਸੇ ਨਵੇਂ, ਕਿਉਂਕਿ ਸਾਡੇ ਕਾਫੀ ਬਾਇਰਸ ਬ੍ਰੈਂਡ ਨਿਊ ਘਰ ਵੀ ਬੁੱਕ ਕਰਾਉਂਦੇ ਹੈਗੇ। ਹਾਂਜੀ, ਸਹੀ। ਸੋ ਜੇ ਸਪੋਜ਼ ਕਰੋ ਤੁਸੀਂ ਅੱਜ ਦੀ ਮਾਰਕੀਟ ਦੇ ਕੋਲ ਜੀ ਅਸੀਂ ਹੁਣ ਘਰ ਲੈਂਦੇ ਲਈ ਰੈਡੀ ਹੈਗੇ, ਅਸੀਂ ਨਵਾਂ ਘਰ ਲੈਣਾ ਹੈਗਾ, ਉਹ ਤੁਸੀਂ ਅੱਜ ਵੀ ਜੇ ਬੁੱਕ ਕਰਾਓਗੇ ਨਾ, ਉਹ 6 ਮਹੀਨੇ 8 ਮਹੀਨੇ ਬਾਅਦ ਜਾ ਕੇ ਤੁਹਾਨੂੰ ਘਰ ਦੀ ਚਾਬੀ ਮਿਲਣੀ, 9 ਮਹੀਨੇ ਵੀ ਖਰੀ ਲੱਗ ਜਾਂਦੇ ਹੈਗੇ। ਠੀਕ ਹੈ। ਸੋ 9 ਮਹੀਨੇ ਵਿੱਚ ਜਿਹੜਾ ਵਿਆਜ ਹੈਗਾ ਫਿਰ ਦੇਖ ਲਵਾਂਗੇ, ਉਦੋਂ ਦੇਖੀ ਜਾਊਗੀ। ਜੇ ਤੁਹਾਨੂੰ ਲੱਗਦਾ ਵੀ 6 ਮਹੀਨੇ 'ਚ ਘਟਨੇ ਆ ਤੇ ਉਸ ਨੂੰ ਫਿਰ ਆਪਾਂ ਉਦੋਂ ਹੀ ਲੌਕ ਕਰਾਂਗੇ। ਹੁਣ ਅੱਜ ਥੋੜ੍ਹਾ ਲੌਕ ਕਰਨਾ, ਉਹਦੇ ਘਰ ਬਣਨਾ ਸ਼ੁਰੂ, ਅਸੀਂ ਤੁਹਾਨੂੰ ਅਪਰੂਵਲ ਲੈਟਰ ਦੇਣਾ, ਤੁਹਾਡੇ ਪੇਪਰ ਚੈੱਕ ਕਰਾਂਗੇ, ਤੁਹਾਡਾ ਅਸੀਂ ਘਰ ਵੀ ਬੁੱਕ ਕਰਾਵਾਂਗੇ, ਸਾਡੀਆਂ
ਨਵੇਂ ਬਿਲਡਰਸ ਨਾਲ ਵੀ ਕਾਫੀ ਕਹ ਲਓ ਵੀ ਸਾਡੀ ਨੈਗੋਸ਼ੀਏਸ਼ਨ ਹੁੰਦੀ ਹੈ ਵੀ ਅਸੀਂ ਆਹ ਕਰਨਾ, ਅਸੀਂ ਆਹ ਚਾਹਣਾ, ਠੀਕ ਹੈ। ਆਹ ਚੀਜ਼ਾਂ ਲਵਾਉਣੀਆਂ, ਆਹ ਨਹੀਂ ਲਵਾਉਣੀਆਂ, ਉਹ ਹੂੰ, ਸਾਰਾ ਕੰਮ ਵੀ ਅਸੀਂ ਦੇਖਣੇ ਹੈਗੇ ਆ। ਸੋ ਜਿਹੜੇ ਬ੍ਰੈਂਡ ਨਿਊ ਹੋਮਸ ਹੈਗੇ ਆ, ਹੂੰ, ਸਾਡੀ ਕੰਪਨੀ ਹਰ ਇੱਕ ਵੱਡੇ ਬਿਲਡਰਸ ਨਾਲ ਕੰਮ ਵੀ ਕਰਦੀ ਹੈਗੀ ਹੈ। ਠੀਕ ਹੈ ਜੀ। ਸੋ ਜੇ ਤੁਸੀਂ ਕਿਸੇ ਨੇ ਘਰ ਬੁੱਕ ਕਰਾਉਣਾ ਹੈਗਾ, ਦੇ ਕੈਨ ਕਾਲ ਅਸ ਐਂਡ ਵੀ ਕੈਨ ਟੇਕ ਕੇਅਰ। ਨੰਬਰ ਦੱਸ ਦਿਓ ਫਿਰ। ਹਾਂਜੀ ਬਿਲਕੁਲ ਜੀ, ਨੰਬਰ ਹੈਗਾ 559 905 2575 559 905 2575 ਜੀ। ਪੇਪਰ ਵਰਕ ਦੀ ਤੁਸੀਂ ਗੱਲ ਕੀਤੀ ਆ ਵੀ ਇਹ ਤਿਆਰ ਕਰਕੇ ਜਿਹੜਾ ਉਹ ਰੱਖੋ, ਜੇ ਹੁਣ ਇਵੈਂਚੁਅਲੀ ਬਾਇਰ ਜ਼ਿਆਦਾ ਆਉਂਦੇ ਆ, ਬਾਇਰ ਪ੍ਰੈਸ਼ਰ ਜਿਹੜਾ ਉਹ ਇੱਕ ਹਿਸਾਬ ਨਾਲ ਵੱਧਦਾ ਹੈ ਵੀ ਕਿਉਂਕਿ ਵੇਟ ਕਰ ਰਹੇ ਆ ਲੋਕੀ ਕਈ ਚਿਰ ਤੋਂ, ਕਈ ਮਹੀਨਿਆਂ ਤੋਂ, ਸਾਲ ਤੋਂ ਵੱਧ ਹੋ ਗਿਆ, ਕਈਆਂ ਨੇ ਪੈਸੇ ਵੀ ਜੋੜੇ ਆ। ਸੋ ਜਿਹੜਾ ਪ੍ਰੋਸੈਸ ਆ ਉਹਨੂੰ ਇਵੈਂਚੁਅਲੀ ਟਾਈਮ ਲੱਗਦਾ। ਆਪਾਂ ਕਈ ਵਾਰੀ ਕਾਹਲੇ ਪੈ ਜਾਂਦੇ, ਯਾਰ ਆਹ ਘਰ ਮੈਨੂੰ ਬੜਾ ਪਸੰਦ ਆ, ਹੁਣੇ ਹੀ ਭਰ ਦਿਓ ਆਫਰ, ਹੁਣੇ ਹੀ ਕਰ ਦਿਓ ਸਾਰਾ ਕੁਝ। ਆਪਣੇ ਹਿਸਾਬ ਨਾਲ ਤਾਂ ਬੰਦਾ ਸੋਚਦਾ ਵੀ ਮੇਰਾ ਪੇਪਰ ਵਰਕ ਠੀਕ ਆ, ਪਰ ਤੁਹਾਡੀਆਂ ਅੱਖਾਂ 'ਚੋਂ ਵੀ ਕੱਢਣਾ ਪੈਣਾ। ਸਹੀ ਹੈ ਜੀ। ਔਰ ਰਾਜ ਭਾਈ ਤੁਸੀਂ ਸ਼ਾਇਦ ਪੜ੍ਹ ਹੀ ਲਈ ਮੇਰੇ ਮਨ ਦੀ ਗੱਲ। ਕਈ ਵਾਰੀ ਸਾਨੂੰ ਦੇਖੋ ਕਿਉਂਕਿ ਲਾਈਕ ਆਈ ਸੈਡ ਵੀ ਮਨੋਂ ਮੈਂ ਕੰਮ ਕਰਨਾ, ਕਈ ਵਾਰੀ ਮੈਨੂੰ ਰਾਤੀ ਲੇਟ ਵੀ ਕਾਲ ਆ ਜਾਏ ਨਾ, ਮੈਸੇਜ ਆ ਜਾਏ 9 ਵਜੇ, ਤੇ ਜੇ ਮੈਂ ਘਰੇ ਬੈਠਾ ਮੈਂ ਚੱਕ ਲੈਣਾ ਫੋਨ, ਹਾਂਜੀ ਭਾਈ ਕੀ ਗੱਲਬਾਤ ਹੈਗੀ ਹੈ, ਭਾਈ ਆਹ ਘਰ ਲੱਗਾ ਇਹਦੇ ਆਫਰ ਭਰਨੀ ਹੈ, ਹੁਣੇ ਭਰ ਦਿਓ। ਰਾਤ ਦੇ 9 ਵਜੇ ਅਸੀਂ ਕਹਿੰਦੇ ਹਾਂ ਬਹੁਤ ਅੱਛੀ ਗੱਲ ਹੈ ਭਾਈ, ਦੇਖ ਲੈਂਦੇ ਹਾਂ। ਪਰ ਜਦੋਂ ਪੇਪਰ ਦੀ ਗੱਲ ਹੋਏ, ਕਹਿੰਦੇ ਪੇਪਰ ਸਹੀ ਹੈ ਸਾਡਾ, ਤੁਸੀਂ ਫਿਕਰ ਨਾ ਕਰੋ। ਰਾਈਟ। ਦੇਖੋ ਜਿਹੜਾ ਮੇਰਾ ਪਾਸਟ ਐਕਸਪੀਰੀਅੰਸ ਸੀਗਾ, ਅਸੀਂ ਪਹਿਲਾਂ ਮੈਂ ਕਹਿੰਦਾ ਯਾਰ ਕੋਈ ਨਹੀਂ, ਤੇ ਮੈਨੂੰ ਬੰਦਾ ਚੰਗਾ, ਕੰਮ ਵੀ ਵਧੀਆ ਹੈਗਾ, ਕੋਈ ਗੱਲ ਨਹੀਂ ਆਪਾਂ ਨਾ ਆਫਰ ਭਰ ਦਿੰਦੇ ਹਾਂ। ਪਰ ਕਈ ਵਾਰੀ ਵਿੱਚ ਕਈ ਚੀਜ਼ਾਂ ਹੁੰਦੀਆਂ ਜਿਹੜੀਆਂ ਸਾਨੂੰ ਦੇਖਣੀਆਂ ਪੈਂਦੀਆਂ, ਕਿਉਂਕਿ ਫਰੋਮ ਦਾ ਲੈਂਡਿੰਗ ਸਾਈਡ ਜਦੋਂ ਅਸੀਂ ਮੌਰਗੇਜ ਦਾ ਕੰਮ ਕਰਦੇ ਹਾਂ ਨਾ, ਠੀਕ ਹੈ ਜੀ, ਉਹਦੇ ਵਿੱਚ ਇੱਕ ਚੀਜ਼ ਨਹੀਂ ਹੈਗੀ। ਹੁਣ ਜੇ ਕਿਸੇ ਨੇ 7 ਲੱਖ ਦਾ ਘਰ ਲੈਣਾ, ਤੁਸੀਂ ਕਦੀ ਕੋਈ 7 ਲੱਖ ਮੰਗ ਕੇ ਦੇਖੋ ਵੀ ਤੁਹਾਡੇ ਉਹ ਕੀ ਤੁਹਾਡੇ ਸਵਾਲ ਪੁੱਛਣਗੇ ਜਾਂ ਕੀ ਤੁਹਾਡਾ ਚੈੱਕ ਕਰਨਗੇ। ਸਹੀ ਗੱਲ। ਲੈਂਡਰਸ ਨੇ ਦੇਖੋ ਤੁਹਾਨੂੰ ਜਾਣਦੇ ਨਹੀਂ, ਉਹ ਤੁਹਾਨੂੰ ਪਹਿਚਾਣਦੇ ਨਹੀਂ, ਉਹਨਾਂ ਨੇ ਇਹ ਨਹੀਂ ਦੇਖਣਾ ਵੀ ਤੁਸੀਂ ਕਿਸ ਕਲਰ, ਉਹਨਾਂ ਨੇ ਡਾਟਾ ਚੈੱਕ ਕਰਨਾ ਤੁਹਾਡਾ, ਉਹਨਾਂ ਨੇ ਤੁਹਾਡਾ ਰੈਕਡ ਚੈੱਕ ਕਰਨਾ, ਤੁਹਾਡੀ ਇਨਕਮ ਦੇਖਣੀ ਹੈ। ਤੁਸੀਂ ਭਾਵੇਂ 3 ਮਿਲੀਅਨ ਦੀ ਸੇਲ ਕਰਦੇ ਹੋਵੇ ਹਰ ਸਾਲ ਦੇ ਵਿੱਚ, ਹੈ ਨਾ ਭਾਈ, 3 ਮਿਲੀਅਨ ਦਾ ਕੰਮ ਚੱਲਦਾ ਸਾਡਾ, ਅਸੀਂ ਕਹਿੰਦੇ ਬਹੁਤ ਵਧੀਆ ਗੱਲ ਆ ਭਾਜੀ, ਟੈਕਸ ਰਿਟਰਨ ਦਿਖਾਓ। ਉਹ ਕਈ ਵਾਰੀ ਕੀ ਹੁੰਦਾ ਕਿ ਅਸੀਂ ਟੈਕਸ ਭਰਨ ਦੇ ਚੱਕਰ 'ਚ ਜਾਂ ਖਰਚੇ ਇੱਧਰ ਉੱਧਰ ਹੋ ਜਾਂਦੇ ਆ, ਵੀ ਖਰਚਿਆਂ ਨੂੰ ਇੱਧਰ ਕਰ ਦਈਏ ਉੱਧਰ ਕਰ ਦਈਏ। ਮੈਂ ਇਹ ਨਹੀਂ ਕਹਿੰਦਾ ਵੀ ਕੋਈ ਮਾੜੀ ਗੱਲ ਹੈਗੀ ਹੈ, ਦੇਖੋ ਲੂਪ ਹੋਲਸ ਬਣੇ ਹੋਏ, ਟੈਕਸ ਕੋਡ ਆ, ਟੈਕਸ ਕੋਡ ਹੈਗਾ, ਸਾਰੇ ਕਰਦੇ, ਵੱਡੇ ਬਿਜ਼ਨਸਮੈਨ ਸਾਰੇ ਕਰਦੇ ਹੈਗੇ। ਪਰ ਜਦੋਂ ਤੁਸੀਂ ਘਰ ਦਾ ਲੋਨ ਕਰਵਾਉਣਾ ਹੁੰਦਾ ਨਾ, ਉਹਦੇ ਵਿੱਚ ਅਗਲਾ ਕਹਿੰਦਾ ਵੀ ਤੁਹਾਡੀ ਨੈਟ ਇਨਕਮ ਕੀ ਹੈਗੀ, ਯਾਨੀ ਕਿ ਜੇ ਤੁਹਾਡੀ 5000 ਪੇਮੈਂਟ ਬਣਦੀ ਹੈਗੀ ਹੈ ਨਾ, ਤੇ ਤੁਸੀਂ ਸਾਰੇ ਸਾਲ ਦੀ ਇਨਕਮ ਹੀ 60000 ਦਿਖਾਈ ਹੈ, ਕੰਮ ਤੁਹਾਡਾ 3 ਮਿਲੀਅਨ ਦਾ ਸੀਗਾ, ਪਰ ਜਿਹੜੀ ਨੈਟ ਇਨਕਮ ਬਾਟਮ ਲਾਈਨ ਜਿਹੜੀ ਹੈਗੀ ਹੈ ਉਹ ਹੈ ਨਹੀਂ ਹੈਗੀ, ਤੁਸੀਂ ਹੈ ਵੀ ਸੈਲਫ ਇੰਪਲੋਇਡ ਹੋ। ਉੱਥੇ ਜਾ ਕੇ ਫਿਰ ਇਹ ਰੌਲਾ ਪਾ ਜਾਂਦਾ ਵੀ ਹੁਣ ਲੋਨ ਕਿੱਦਾਂ ਹੋਊਗਾ। ਸੋ ਲੋਨ ਦੇ ਮਾਮਲੇ ਦੇ ਵਿੱਚ ਮੈਂ ਸਭ ਨੂੰ ਇਹ ਗੱਲ ਕਹੂੰਗਾ ਵੀ ਪਹਿਲਾਂ ਤੁਸੀਂ ਜੇ ਤੇ ਤੁਸੀਂ ਲੋਨ ਹੀ ਕਰਾਉਣਾ ਹੈਗਾ ਨਾ, ਤੇ ਆਪਣੀ 2 ਸਾਲ ਦੀਆਂ ਟੈਕਸ ਰਿਟਰਨਸ ਰੈਡੀ ਰੱਖੋ। ਜੇ ਤੁਸੀਂ ਸੈਲਫ ਇੰਪਲੋਇਡ ਹੈਗੇ ਹੋ, ਕਾਰਪੋਰੇਸ਼ਨ ਟੈਕਸ ਰਿਟਰਨਸ, ਜਿਹਦਾ ਸਕੈਜੂਲ ਸੀ ਹੈਗਾ ਜਾਂ ਜਿਹੜੀ ਤਾਂ LLC ਹੈਗੀ, ਸਾਰਿਆਂ ਦੀ ਰਿਟਰਨ ਜਿਹੜੀ ਹੈਗੀ ਨਾ ਉਹ ਤੁਸੀਂ ਜਮ੍ਹਾਂ ਕਰਕੇ ਰੱਖੋ। ਔਰ ਸਭ ਤੋਂ ਬੈਸਟ ਤਰੀਕਾ ਇਹ ਹੈਗਾ ਰਾਜ ਭਾਜੀ, ਸਾਰਿਆਂ ਨੂੰ ਮੈਂ ਇਹ ਨਿਵੇਦਨ ਕਰਨਾ ਵੀ ਜਦੋਂ ਵੀ ਤੁਸੀਂ ਟੈਕਸ ਫਾਈਲ ਕਰਦੇ ਹੋ, ਅਕਸਰ ਹੁੰਦਾ ਕੀ ਹੈ ਵੀ ਜਿਹੜੇ ਤੁਹਾਡੇ ਅਕਾਊਂਟੈਂਟ ਨੇ ਤੁਹਾਨੂੰ ਉਹ ਈਮੇਲ ਭੇਜ ਦਿੰਦੇ ਵੀ ਤੁਸੀਂ ਇਹਨੂੰ ਚੈੱਕ ਕਰ ਲਓ, ਆਪਣੇ ਇਹ ਤੁਹਾਡਾ ਟੈਕਸ ਤੁਹਾਡੀ ਬਣ ਰਹੀ ਹੈ, ਇਹਨੂੰ ਇੱਕ ਤੁਸੀਂ ਰਿਵਿਊ ਕਰ ਲਓ। ਉਹ ਜਿਹੜੀ ਫਾਈਲ ਹੈਗੀ ਉਹਨੂੰ ਤੁਸੀਂ ਸੇਵ ਕਰਕੇ ਰੱਖੋ। ਓਕੇ, ਜੋ ਤੁਸੀਂ ਲੋਨ ਕਰਾਉਣਾ ਹੋਵੇਗਾ ਚੱਕ ਕੇ ਸਾਨੂੰ ਫਾਰਵਰਡ ਕਰ ਦਿਓ, ਮਿੰਟ ਲੱਗਦਾ ਇੱਕ। ਉਹ ਪੁਰਾਣੇ ਜ਼ਮਾਨੇ ਕਾਗਜ਼ਾਂ ਦੀ ਫਾਈਲ ਲੈ ਕੇ ਮੁਨਸ਼ੀਆਂ ਕੋਲ ਜਾਂਦਾ, ਉਹ ਸਮਾਂ ਇੱਥੇ ਨਹੀਂ ਚੱਲਦਾ ਹੈਗਾ, ਉਹ ਨਿਕਲ ਗਿਆ ਹੈਗਾ। ਜੇ ਤੁਹਾਨੂੰ ਸਪੋਜ਼ ਕਰੋ ਕਿ ਇਹ ਸਾਡੀ ਫੈਮਿਲੀ ਹੁੰਦਾ ਵੀ ਉਹ ਕਹਿੰਦੇ ਭਾਈ ਸਾਨੂੰ ਸਾਡੇ ਕੋਲ ਈਮੇਲ ਦਾ ਰੈਕਡ ਜਾਂ ਚੈੱਕ ਕਰਨ ਦਾ, ਤੇ ਘਰ 'ਚ ਕੋਈ ਨਿਆਣੇ ਹੈਗੇ ਜਿਹੜੇ ਕਾਲਜ ਪੜ੍ਹਦੇ ਜਾਂ ਕਿਸੇ ਦੀ ਹੈਲਪ ਸਕੈਨ ਕਰਕੇ ਕਰ ਸਕਦੇ ਹਾਂ, ਤੁਹਾਨੂੰ ਕੋਈ ਲੋੜ ਨਹੀਂ ਹੈਗੀ ਵੀ ਤੁਸੀਂ ਘਰ ਆ ਕੇ ਅਪੁਆਇੰਟਮੈਂਟ ਬਣਾ ਕੇ ਫਿਰ ਦਫ਼ਤਰ ਜਾਓ ਫਿਰ ਆ ਕਰੋ। ਯੂ ਆਰ ਵੈਲਕਮ ਟੂ ਕਮ, ਮੈਨੂੰ ਬੜੀ ਖੁਸ਼ੀ ਹੁੰਦੀ ਹੈ ਤੁਸੀਂ ਆਫ ਜਾਂਦੇ ਹੋ, ਬਟ ਟਾਈਮ ਬਦਲ ਗਿਆ, ਇੱਕ ਬਟਨ ਦਬੋ ਤੇ ਈਜ਼ੀ ਹੋ ਗਿਆ, ਉਹ ਅਸੀਂ ਤੇ ਰਿਵਿਊ ਕਰ ਲਈਦੀ ਹੈਗੀ ਹੈ। ਸੋ ਬੇਸਿਕਲੀ ਇਹ ਬੜੀ ਇੰਪੋਰਟੈਂਟ ਚੀਜ਼ ਹੈਗੀ, ਆਪਣੇ ਪੇਪਰ ਜ਼ਰੂਰ ਚੈੱਕ ਕਰਾਓ ਤਾਂ ਕਿ ਅਸੀਂ ਤੁਹਾਨੂੰ ਫਿਰ ਸਹੀ ਮਾਇਨਿਆਂ ਦੱਸ ਸਕੀਏ ਵੀ ਇੰਨੀ ਤੁਹਾਡੇ ਕੋਲ ਡਾਊਨ ਪੇਮੈਂਟ, ਆਹ ਤੁਹਾਡੀ ਕਿਸ਼ਤ ਬਣੂਗੀ, ਆਹ ਤੁਹਾਡੇ ਖਰਚੇ ਸੀਗੇ, ਇੰਨੇ ਕੁ ਦਾ ਘਰ ਤੁਸੀਂ ਦੇਖੋ। ਡੈਟ ਟੂ ਇਨਕਮ ਰੇਸ਼ੋ ਫਿਰ ਚੈੱਕ ਹੁੰਦੀ ਹੈ, ਹਾਂ, ਤਾਂ ਕਿ ਕੱਲ ਨੂੰ ਇਹ ਨਾ ਹੋਏ ਤੁਸੀਂ ਘਰ ਬੜਾ ਪਸੰਦ ਕਰ ਲਓ ਤੇ ਬਾਅਦ ਚੋਂ ਭੱਜੀ ਜਾਓ ਵੀ ਹੁਣ ਮੈਂ ਕੋਈ ਕੋ ਸੈਂਡਰ ਲੱਭ ਲਾਂ ਜਾਂ ਮੈਨੂੰ ਹੋਰ ਪੈਸੇ ਲੱਭਣੇ ਪੈਣੇ ਆ। ਉਸ ਸਰਦਰਦੀ 'ਚ ਨਹੀਂ ਜਾਣਾ, ਕਿਉਂਕਿ ਹੋਮ ਬਾਇੰਗ ਇਜ਼ ਐਨ ਐਕਸਪੀਰੀਅੰਸ। ਇਫ ਇਟ ਇਜ਼ ਅ ਗੁੱਡ ਵਨ ਯੂ ਵਿਲ ਲਾਈਕ ਇਟ ਐਂਡ ਯੂ ਵਿਲ ਰਿਕਮੈਂਡ। ਸਾਡਾ ਜਿਹੜਾ ਕੰਮ ਹੈਗਾ ਉਹ ਰੈਫਰਲ ਬੇਸਡ ਹੈਗਾ, ਜਿਨ੍ਹਾਂ ਨੇ ਸਾਡਾ ਕੰਮ ਕੀਤਾ ਉਹ ਕਹਿੰਦੇ ਯਾਰ ਜੇ ਤੁਸੀਂ ਵਾਕਈ ਲੋਨ ਕਰਨਾ ਤੇ ਭਾਜੀ ਕੋਲ ਜਾਓ, ਔਰ ਤੁਸੀਂ ਸਾਨੂੰ ਜੇ ਕਾਲ ਕਰੋ ਅਸੀਂ ਤੁਹਾਡੇ ਸਾਰੇ ਡਾਕੂਮੈਂਟਸ ਚੈੱਕ ਕਰਕੇ ਤੁਹਾਨੂੰ ਸਹੀ ਸਲਾਹ ਵੀ ਦੇਵਾਂਗੇ ਕਿ ਭਾਜੀ ਰੈਡੀ ਹੈ ਜਾਂ ਇਹ 3 ਮਹੀਨੇ ਲੱਗਣਗੇ ਜਾਂ ਇਹ 6 ਮਹੀਨੇ ਲੱਗਣਗੇ। ਜੀ ਜੀ, ਨੰਬਰ ਦੱਸ ਦਿਓ ਹੁਣ ਇੱਕ। ਹਾਂਜੀ ਹਾਂਜੀ, ਸੋ ਦੇਖੋ ਜਿਹੜਾ ਨੰਬਰ ਹੈਗਾ, ਇਸ ਨੰਬਰ 'ਤੇ ਤੁਸੀਂ ਟੈਕਸਟ ਮੈਸੇਜ, ਵਾਇਸ ਮੇਲ, ਔਰ ਮੇਰੀ ਹਮੇਸ਼ਾ ਕੋਸ਼ਿਸ਼ ਹੁੰਦੀ ਮੈਂ ਇਹਨੂੰ ਫੋਨ ਚੈੱਕ ਵੀ ਲਵਾਂ। ਸੋ ਮੇਰਾ ਜਿਹੜਾ ਡਾਇਰੈਕਟ ਸੈੱਲ ਨੰਬਰ ਹੈਗਾ ਜੀ 559 905 2575 ਜੀ, 559
90525750 ਰਿਸੈਸ਼ਨ ਦਾ ਪ੍ਰੈਸ਼ਰ ਵੱਧ ਰਿਹਾ, ਜਿੱਦਾਂ ਪਿਛਲੇ ਵੀਕ ਦੇ ਵਿੱਚ ਜੋ ਇਹ ਹੋਇਆ, ਕਈ ਲੋਕ ਉਸ ਨੂੰ ਘਪਲਾ ਕਹਿ ਰਹੇ, ਸਕੈਂਡਲ ਕਹਿ ਰਹੇ ਆ। ਜਦੋਂ ਬਿਊਰੋ ਆਫ ਲੇਬਰ ਸਟੈਟਿਸਟਿਕਸ ਨੇ ਕਿਹਾ ਵੀ 8 ਲੱਖ ਘੱਟ ਜੌਬਸ ਬੜੀਆਂ ਜਿੰਨੀਆਂ ਅਸੀਂ ਦੱਸ ਬੈਠੇ ਆ, ਇਹ ਤੋਂ ਮਾਰਕੀਟ ਦੇ ਉੱਤੇ ਇਹ ਚੀਜ਼ਾਂ ਦਾ ਕਿੱਦਾਂ ਅਸਰ ਆਪਾਂ ਦੇਖਦੇ ਹਾਂ? ਰੀਅਲ ਏਸਟੇਟ ਮਾਰਕੀਟ ਤੇ ਮਾਰਗੇਜ ਮਾਰਕੀਟ ਦੇ ਉੱਤੇ ਕਿੱਦਾਂ ਆਪਾਂ ਇਸ ਦਾ ਅਸਰ ਦੇਖਾਂਗੇ? ਲੋਕਾਂ ਨੂੰ ਇਹ ਤਾਂ ਨਹੀਂ ਲੱਗੂਗਾ ਵੀ ਯਾਰ ਮੇਰੀ ਜੌਬ ਵੀ ਕਿਤੇ ਖਤਰੇ 'ਚ ਆ, ਜਾਂ ਮੇਰੀ ਜੌਬ ਦਾ ਪਤਾ ਨਹੀਂ ਕੀ ਬਣਨਾ? ਸੋ ਉਹ ਇਸ ਮਾਰਕੀਟ 'ਤੇ ਕੀ ਅਸਰ ਹੋਊਗਾ ਇਸ ਪੂਰੀ ਗੱਲਬਾਤ? ਜੀ ਜੀ, ਦੇਖੋ ਰਾਜ ਭਾਈ, ਜੇ ਤੁਸੀਂ ਡਾਟਾ ਦੇਖੋ ਨਾ, ਪਿਛਲੇ ਜਦੋਂ ਵੀ ਰਿਸੈਸ਼ਨ ਆਇਆ, ਰਿਸੈਸ਼ਨ ਆਉਣ ਤੋਂ ਪਹਿਲਾਂ ਹਮੇਸ਼ਾ ਮਾਰਕੀਟ ਟੌਪ ਤੇ ਰਹੀ, ਸਟਾਕ ਮਾਰਕੀਟ ਟੌਪ ਤੇ ਰਹੀ, ਇੱਦਾਂ ਹੀ ਹੁੰਦਾ। ਫਿਰ ਸਟਾਕ ਮਾਰਕੀਟ ਟੌਪ ਤੇ ਰਹਿੰਦੀ, ਫਿਰ ਆਉਂਦੀਆਂ ਰਿਪੋਰਟਾਂ ਐਮਪਲੋਇਮੈਂਟ ਦੀਆਂ, ਫਿਰ ਉਹ ਕਰਦੇ ਉਹਦੀਆਂ ਰਿਵੀਜ਼ਨਸ, ਫਿਰ ਜਦੋਂ ਖਾਸ ਕਰ ਇਲੈਕਸ਼ਨ ਦਾ ਟਾਈਮ ਹੋਵੇ, ਇਹ ਸਾਰੇ ਜਦੋਂ ਰਿਸੈਸ਼ਨ 'ਚ ਜੇ ਤੇ ਤੁਸੀਂ ਮੈਨੂੰ ਪੁੱਛੋ ਤਾਂ ਵੀ ਹੈਵ ਬੀਨ ਇਨ ਰਿਸੈਸ਼ਨ ਫॉर ਅ ਵਾਈਲ। ਹੁਣ ਮੈਂ ਕੋਈ ਗਵਰਨਮੈਂਟ ਏਜੰਸੀ ਤੇ ਹੈ ਨਹੀਂ, ਆਮ ਲੋਕਾਂ ਨੂੰ ਤਾਂ ਲੱਗਦਾ ਹੀ ਆ, ਹਨਾ। ਹੁਣ ਜਿਹੜੇ ਤੁਸੀਂ ਆਮ ਬੰਦੇ ਸਾਡਿਆਂ ਨੂੰ ਪੁੱਛ ਕੇ ਦੇਖ ਲਓ, ਜੇ ਸਾਡੇ ਜਿਹੜੇ ਭਰਾ ਟਰੱਕਿੰਗ 'ਚ ਹੈਗੇ ਉਹਨਾਂ ਨੂੰ ਪੁੱਛ ਕੇ ਦੇਖ ਲਓ। ਸਹੀ ਗੱਲ। ਮਤਲਬ ਕਿ ਹਾਰਡ ਨਿਊਜ਼ ਸਾਡੇ ਵਾਸਤੇ ਇੱਕ ਮੁਸ਼ਕਿਲ ਨਿਊਜ਼ ਹੈ। ਸਾਡੇ ਜਿਹੜੇ ਸੱਜਣ ਮਿੱਤਰ ਰੈਸਟੋਰੈਂਟ ਬਿਜ਼ਨਸ ਹੈਗੇ ਨੇ ਜਾਂ ਹੋਰ ਕਾਰੋਬਾਰੀ ਹੈਗੇ ਨੇ, ਕੁਛ ਇੱਕ ਇੰਡਸਟਰੀ ਨੂੰ ਛੱਡ ਕੇ ਸਾਰਿਆਂ ਦਾ ਨਾ ਥੋੜਾ ਕੰਮ ਕੱਲ ਵਧੀਆ ਨਹੀਂ ਚੱਲ ਰਿਹਾ ਇਸ ਵੇਲੇ, ਸਲੋ। ਸੋ ਵੀ ਆਰ ਆਲਰੇਡੀ ਦੇਅਰ। ਹੁਣ ਕੀ ਹੋਣਾ, ਹੁਣ ਇਹਦੇ ਉੱਪਰ ਟੇਪ ਲੱਗ ਜਾਣੀ ਹੈ ਥੋੜੀ ਦੇਰ ਵਾਸਤੇ, ਠੀਕ ਹੈ, ਯਾਨੀ ਕਿ ਟੈਂਪਰੇਰੀ ਫਿਕਸ ਨੂੰ ਅਸੀਂ ਕਹਿੰਦੇ ਹਾਂ। ਉਹ ਕੀ ਹੈਗਾ, ਇਲੈਕਸ਼ਨ ਆ ਰਹੇ ਨੇ, ਆਹ ਦੇਖ ਲਓ ਪਿਛਲੇ ਹਫਤੇ ਮੈਂ ਕਿਹਾ ਸੀਗਾ ਵੀ ਰੇਟ ਇਹਨਾਂ ਨੇ ਘਟਾਉਣੇ ਨੇ, ਆਹ ਹਫਤੇ ਨਾਲ ਘਟਾਤੇ, ਇਹ ਹੁਣ ਇਲੈਕਸ਼ਨਾਂ ਤੱਕ ਇੱਦਾਂ ਹੀ ਚੱਲਣਾ। ਇਸੇ ਕਾਰਨ ਮੈਨੂੰ ਕਹਿੰਦਾ ਗੋਲਡਨ ਆਪਰਚੁਨਿਟੀ ਕਲਾਇੰਟਸ ਵਾਸਤੇ ਹੈਗੀ, ਜਿਹਨਾਂ ਨੇ ਘਰ ਲੈਣੇ ਹੈਗੇ ਜਾਂ ਲੈ ਸਕਦੇ, ਜਿਹਨਾਂ ਦਾ ਅਫੋਰਡੇਬਿਲਿਟੀ ਫੈਕਟਰ ਸਹੀ ਹੈਗਾ, ਉਹ ਇਸ ਚੀਜ਼ ਦਾ ਹਜੇ ਵੀ ਫਾਇਦਾ ਚੱਕ ਸਕਦੇ ਆ। ਅਲਟੀਮੇਟਲੀ ਰਾਜ ਭਾਜੀ ਇਲੈਕਸ਼ਨਸ ਤੋਂ ਬਾਅਦ ਇਸ ਚੀਜ਼ ਦਾ ਅਸਲੀ ਪਤਾ ਚੱਲਣਾ ਵੀ ਕੀ ਚੀਜ਼ ਹੈਗੀ ਹੈ ਰਿਐਲਿਟੀ। ਮੋਸਟ ਲਾਈਕਲੀ ਜਿਹੜੀ ਹੈਗੀ ਹੈ ਰਿਸੈਸ਼ਨ ਦੀਆਂ ਫੀਅਰਸ ਹੈਗੀਆਂ ਉਹ ਜੈਨੂਅਨ ਹੈਗੀਆਂ। ਕਈਆਂ ਦੇ ਉੱਪਰ ਇਸਦਾ ਪ੍ਰਭਾਵ ਆਲਰੇਡੀ ਪੈ ਚੁੱਕਿਆ ਹੈਗਾ, ਇਹ ਕੋਈ ਨਵੀਂ ਚੀਜ਼ ਨਹੀਂ ਹੈਗੀ ਵੀ ਫਸਟ ਟਾਈਮ ਆ ਰਹੀ ਹੈ, ਹਨਾ। ਕੋਵਿਡ ਪਹਿਲੇ ਰਿਹਾ ਸੀ, ਉਹ ਚੀਜ਼ ਹੋਰ ਸੀਗੀ। ਇਹ ਰਿਸੈਸ਼ਨ ਆਉਂਦਾ ਰਹਿੰਦਾ ਜਾਂਦਾ ਰਹਿੰਦਾ। ਸੋ ਵੀ ਵਿਲ ਸੀ ਦੀ ਰੀਅਲ ਇਫੈਕਟਸ ਆਫ ਰਿਸੈਸ਼ਨ ਪੋਸਟ ਇਲੈਕਸ਼ਨ। ਇਹ ਮੇਰੀ ਪਰਸਨਲ ਜਿਹੜਾ ਮੇਰਾ ਓਪੀਨੀਅਨ ਹੈਗਾ, ਉਹ ਮੈਨੂੰ ਇਹ ਦੱਸ ਰਿਹਾ ਇਲੈਕਸ਼ਨ ਤੋਂ ਬਾਅਦ ਪਤਾ ਲੱਗਾ, ਉਹ ਜਾ ਕੇ ਥੋੜੀ ਇਹਦੀ ਅਸਲੀਅਤ ਜਿਹੜੀ ਹੈਗੀ ਹੈ ਉਹ ਪਤਾ ਚੱਲੇਗੀ। ਅਸੀਂ ਤਾਂ ਇਹ ਚਾਹੁੰਦੇ ਯਾਰ ਸਾਰਿਆਂ ਦਾ ਕੰਮ ਵਧੀਆ ਚੱਲਦਾ ਰਹੇ। ਹਾਂਜੀ। ਸੋ ਬੀ ਕੇਅਰਫੁਲ, ਬੀ ਮਾਈਂਡਫੁਲ, ਇਹ ਚੀਜ਼ਾਂ ਨੂੰ ਥੋੜਾ ਸੋਚ ਕੇ ਚੱਲਣਾ ਹੈਗਾ। ਠੀਕ ਹੈ ਜੀ। ਸੋ ਬਾਇਰ ਤੇ ਸੈਲਰ ਕਮਿਸ਼ਨ ਦਾ ਵੀ ਹੁਣ ਇੱਕ ਵਾਰੀ ਫੇਰ ਦੁਬਾਰਾ ਰੌਲਾ ਆ। ਉਹ ਲਾਸੂਟ ਤੋਂ ਬਾਅਦ ਦੇ ਵਿੱਚ ਜਿਹੜਾ ਉਹ ਗੱਲ ਚੇਂਜ ਹੋਈ ਸੀਗੀ, ਹੁਣ ਉਹ ਕਹਿ ਰਹੇ ਆ ਵੀ ਇਹ ਇੰਪਲੀਮੈਂਟ ਜਿਹੜਾ ਉਹ ਹੋਣ ਜਾ ਰਿਹਾ, ਬਾਇਰ ਨੂੰ ਵੀ ਜਿਹੜਾ ਉਹ ਕਮਿਸ਼ਨ ਦੇਣਾ ਪੈਣਾ ਆ। ਤੁਸੀਂ ਲਿਸਟਿੰਗ ਏਜੰਟ ਵੀ ਆ, ਤੁਸੀਂ ਕਿਸੇ ਨੂੰ ਖਰੀਦਣ 'ਚ ਹੈਲਪ ਵੀ ਕਰਦੇ ਆ, ਵੇਚਣ 'ਚ ਵੀ ਹੈਲਪ ਕਰਦੇ ਆ। ਕੀ ਤੁਸੀਂ ਕੀ ਦੇਖ ਰਹੇ ਆ ਮਾਰਕੀਟ ਦੇ ਵਿੱਚ? ਹਾਂਜੀ, ਵੈਰੀ ਗੁੱਡ ਕੁਐਸਚਨ। ਦੇਖੋ ਅਗਸਤ 17 ਸੀਗੀ ਇਹਦੀ ਇੰਪਲੀਮੈਂਟੇਸ਼ਨ ਡੇਟ। ਸਭ ਨੂੰ ਪਤਾ ਹੈ ਵੀ ਇਹ ਲਾਸੂਟ ਸੀਗਾ 400+ ਮਿਲੀਅਨ ਦਾ ਸੀਗਾ। ਸਹੀ ਗੱਲ ਹੈ। ਚਲੋ ਅਮਾਊਂਟ ਨੈਸ਼ਨਲ ਐਸੋਸੀਏਸ਼ਨ ਆਫ ਰੀਅਲਟਰਸ ਨਾਲ ਸੈਟਲਮੈਂਟ ਹੋ ਗਈ, ਸਭ ਕੁਛ ਹੋ ਗਿਆ, ਉਹਨਾਂ ਨੇ ਕੁਛ ਚੇਂਜਿਸ ਲਿਆਂਦੀਆਂ। ਪਰ ਰਾਜ ਭਾਜੀ ਜਿਹਨੂੰ ਕਹਿੰਦੇ ਨੇ ਫਾਈਨ ਪ੍ਰਿੰਟ, ਵੀ ਇਹਦੇ ਵਿੱਚ ਚੀਜ਼ ਹੈ ਕੀ ਹੈਗੀ ਹੈ। ਐਕਚੁਅਲੀ ਇਹਨਾਂ ਨੇ ਬਣਾਇਆ ਸੀ ਵੀ ਮਾਰਕੀਟ ਨੂੰ ਥੋੜ੍ਹਾ ਜਿਹਾ, ਹਾਊਸਿੰਗ ਮਾਰਕੀਟ ਨੂੰ ਥੋੜ੍ਹਾ ਕੰਟਰੋਲ ਕੀਤਾ ਜਾਵੇ। ਵੀ ਜਦੋਂ ਕਮਿਸ਼ਨ ਦਾ ਸਵਾਲ ਆਉਂਦਾ ਸੀਗਾ ਵੀ ਜਿਹੜੇ ਲਿਸਟਿੰਗ ਏਟ ਸੀਗੇ ਉਹ ਕਾਰਨ ਥੋੜ੍ਹਾ ਵੱਧ ਲਾ ਦਿੰਦੇ ਸੀ ਵੀ ਚਲੋ ਅਸੀਂ ਆਪਣੀ ਕਮਿਸ਼ਨ ਵੀ ਕਰ ਲਈਏ, ਇਹਨਾਂ ਦੀ ਕਮਿਸ਼ਨ ਵੀ ਕਰ ਲਈਏ, ਬਾਇਰ ਦੀ ਵੀ ਅਤੇ ਸੈਲਰ ਦੀ। ਚਲੋ ਉਹਨਾਂ ਨੇ ਕਿਹਾ ਵੀ ਹੁਣ ਅਸੀਂ ਲਾਅ ਸੂਟ ਦੇ ਵਿੱਚ ਹਾਰ ਗਏ ਅਤੇ ਅਸੀਂ ਆਹ ਚੇਂਜਿਸ ਕਰਾਂਗੇ, ਹੈ ਨਾ। ਉਹ ਚੇਂਜਿਸ ਵਿੱਚ ਇੱਕ ਚੇਂਜ ਇਹ ਸੀਗੀ ਵੀ ਜਿਹੜਾ ਬਾਇਰ ਹੈਗਾ, ਜਿਹਨੇ ਵੀ ਘਰ ਲੈਣਾ ਹੈਗਾ, ਉਹ ਸੈਲਰ ਕੋਲੋਂ ਕਮਿਸ਼ਨ ਨਹੀਂ ਲਊਗਾ। ਹੁਣ ਅੱਗੇ ਹੁੰਦਾ ਸੀ ਵੀ 6% ਦੀ ਲਿਸਟਿੰਗ ਹੋ ਗਈ, ਹਾਂਜੀ, ਤੁਸੀਂ ਸੈਲਰ ਨੇ ਕਿਹਾ ਮੈਂ ਘਰ ਵੇਚਣਾ, ਮੈਂ 6% ਕਮਿਸ਼ਨ ਦੇਣ ਨੂੰ ਤਿਆਰ ਹਾਂ। ਅਤੇ ਉਹਦੇ ਵਿੱਚ ਹੁੰਦਾ ਵੀ ਠੀਕ ਹੈ, ਉਹ ਜਿਹੜੀ 3% ਦੀ ਕਮਿਸ਼ਨ ਲਿਖੀ ਹੁੰਦੀ ਸੀਗੀ MLS ਦੇ ਵਿੱਚ, ਜਿਹਨੂੰ ਅਸੀਂ ਕਹਿੰਦੇ ਵੀ ਮਲਟੀਪਲ ਲਿਸਟਿੰਗ ਸਰਵਿਸ, ਉਹਦੇ ਵਿੱਚ ਇਹ ਡਿਕਲੇਅਰ ਕਰਤਾ ਜਾਂਦਾ ਸੀ ਵੀ ਜਿਹੜਾ 3% ਹੈਗਾ ਜੀ, ਤੁਸੀਂ ਆਪਣਾ ਕਰਾਇਆ ਲੈ ਕੇ ਆਓ, 3% ਸਾਡਾ, ਜਿਹੜੀ ਕੰਪਨੀ ਨੇ ਲਿਸਟ ਕੀਤਾ ਘਰ, ਅਤੇ 3% ਤੁਸੀਂ ਬਾਇਰ ਦੇ ਤੁਸੀਂ ਲੈ ਕੇ ਆਓ, ਅਸੀਂ ਤੁਹਾਨੂੰ 3% ਕਮਿਸ਼ਨ ਦੇਵਾਂਗੇ। ਅੱਛਾ, ਹੁਣ ਕੀ ਹੋਇਆ, ਉਹ ਕਹਿੰਦੇ ਵੀ ਇਹ ਨਹੀਂ ਚੱਲੂਗਾ। ਬਾਇਰ ਹੈਜ਼ ਟੂ ਪੇ ਹਿਜ਼ ਏਜੰਟ ਹਿਜ਼ ਓਨ ਕਮਿਸ਼ਨ। ਹੁਣ ਇਹਦਾ ਜਿਹੜਾ ਅਸਲੀ ਇਫੈਕਟ ਹੈ ਰਾਜ ਭਾਜੀ, ਉਹ ਇਹ ਹੈਗਾ ਵੀ ਇਟ ਇਜ਼ ਐਕਚੁਅਲੀ ਮੇਰੇ ਜਿਹੜੇ ਪਰਸਨਲ ਓਪੀਨੀਅਨ ਹੈ, ਇਹਦੇ ਵਿੱਚ ਐਕਚੁਅਲੀ ਥੋੜ੍ਹਾ ਜਿਹਾ ਨੁਕਸਾਨ ਹੀ ਹੈਗਾ ਇੱਕ ਤਰ੍ਹਾਂ ਦਾ। ਉਹ ਇਹ ਹੈਗਾ, ਉਹ ਇਹ ਹੈਗਾ, ਹੁਣ ਸੈਲਰ ਹੈਗਾ, ਸੈਲਰ ਕਹਿੰਦਾ ਵੀ ਭਾਈ ਠੀਕ ਹੈ, ਮੈਂ ਲਿਸਟ ਕਰਨਾ ਆਪਣਾ ਘਰ, ਅਤੇ ਪਰ ਮੈਂ ਇੰਨੀ ਕਿ 3% 'ਤੇ ਕਰਨੀ ਹੈਗੀ ਲਿਸਟਿੰਗ ਫੀ, ਜਿਵੇਂ ਮੈਂ ਵੀ ਕਰਦਾ ਸੀ ਪਹਿਲਾਂ, ਤੁਹਾਨੂੰ ਯਾਦ ਆ ਆਪਾਂ ਤਾਂ ਵੈਸੇ ਕਰਦੇ ਸੀਗੇ, ਉਸ ਤੋਂ ਪਹਿਲਾਂ ਹੀ ਕਰਨਾ ਸ਼ੁਰੂ ਕਰਤਾ ਸੀਗਾ। ਉਹਦੇ ਵਿੱਚ ਪ੍ਰੋਬਲਮ ਹੈ ਵੀ ਜਿਹੜੇ ਬਾਇਰਸ ਦੇ ਏਜੰਟ ਕਹਿੰਦੇ ਸਾਨੂੰ ਕੀ ਮਿਲੂਗਾ ਵਿੱਚ,
ਅੱਛਾ, ਤੁਸੀਂ ਇਹ ਨਾ ਸੋਚੋ ਵੀ ਜਿਹੜਾ ਬਾਇਰਸ ਦਾ ਏਜੰਟ ਹੈ ਉਹ ਬਾਇਰ ਹੀ ਉਹਨੂੰ ਕਮਿਸ਼ਨ ਦੇਊਗਾ। ਉਹਨਾਂ ਨੇ ਸਿਰਫ ਇੰਨੀ ਗੱਲ ਕਹੀ ਹੈ ਵੀ ਤੁਸੀਂ ਲਿਸਟਿੰਗ ਸਰਵਿਸ ਜਿਹੜੀ ਹੈਗੀ ਆ ਉਹਦੇ 'ਚ ਨਹੀਂ ਪਾਉਣੀ, ਤੁਹਾਨੂੰ ਬਾਇਰ ਰਿਪਰੈਜ਼ੈਂਟੇਸ਼ਨ ਜਾਂ ਐਗਰੀਮੈਂਟ ਫਾਰਮ ਸਾਈਨ ਕਰਨਾ ਪਊਗਾ ਬਾਇਰ ਨੂੰ, ਜਿਹਨੇ ਘਰ ਲੈਣਾ, ਵੀ ਭਾਈ ਮੈਂ ਤੁਹਾਨੂੰ 3% ਕਮਿਸ਼ਨ ਦਊਂਗਾ ਆਪਣੇ ਵੱਲੋਂ। ਠੀਕ ਹੈ, ਇਹ ਕਾਗਜ਼ੀ ਗੱਲਬਾਤ ਹੋ ਗਈ। ਹੁਣ ਅਸਲੀਅਤ ਇਹ ਹੈਗੀ ਵੀ ਜਿਹੜਾ ਬਾਇਰ ਹੈ ਉਹਨੂੰ ਨਾਲ ਉਹਨੇ ਇਹ ਵੀ ਕਹਿਣਾ ਵੀ ਕੋਈ ਗੱਲ ਨਹੀਂ, ਜਿੰਨੀ ਹੈਗਾ ਆਪਾਂ ਉੱਥੋਂ ਲਵਾਂਗੇ ਸੈਲਰ ਕੋਲੋਂ। ਅੱਛਾ, ਸੈਲਰ ਦੇ ਏਜੰਟ ਕੋਲ। ਹੁਣ ਇਹਨੂੰ ਕਹਿੰਦੇ ਵੀ ਬੈਕਡੋਰ ਨੈਗੋਸ਼ੀਏਸ਼ਨ। ਪਰ ਕੀ ਇਹ ਫਿਰ ਵੀ ਇਹ ਚੀਜ਼ ਲੀਗਲ ਹੋਊਗੀ ਇਸੇ ਚੀਜ਼ ਦਾ? ਤੇ ਇਹ ਰੌਲਾ ਰਿਹਾ ਪਹਿਲਾਂ ਵੀ ਕਹਿੰਦੇ ਕੁਛ ਰਹੇ ਹੋਇਆ ਵਿੱਚ ਕੁਛ, ਫਿਰ ਤਾਂ ਹੀ ਲਾਗੂ ਹੋਇਆ। ਕਿਉਂਕਿ ਅਸੀਂ ਇਹ ਕੰਮ ਕਰਨੇ ਆ ਰਾਜ ਭਾਜੀ, ਇਹ ਤੁਹਾਨੂੰ ਮੈਂ ਅਸਲੀਅਤ ਦੱਸ ਰਿਹਾ। ਅਸਲੀਅਤ ਇਹ ਹੈਗੀ ਹੈ ਵੀ ਇਟ ਹੈਜ਼ ਚੇਂਜ ਨਾਟ ਮਚ। ਕਾਗਜ਼ੀ ਕਾਰਵਾਈ ਥੋੜੀ ਬਦਲ ਗਈ ਵੀ ਤੁਹਾਨੂੰ ਇਹ ਨਹੀਂ ਪਤਾ ਚੱਲੇਗਾ ਕਿ ਨਹੀਂ, ਪਰ ਤੁਹਾਡਾ ਜਿਹੜਾ ਹੁਣ ਬਾਇਰ ਹੈਗਾ ਜਿਹਨੇ ਘਰ ਲੈਣਾ ਹੈਗਾ ਉਹਨੂੰ ਇਹ ਪਤਾ ਹੋਵੇ ਮੇਰੇ ਏਜੰਟ ਨੂੰ ਇੰਨੀ ਕਮਿਸ਼ਨ ਇਹਨੂੰ ਮੈਂ ਦੇਣੀ ਹੈਗੀ ਹੈ। ਉਹਨੇ ਦੇਣੀ ਕਿੱਥੇ ਹੈਗੀ? ਮੈਂ ਤਾਂ ਕਹਿੰਦਾ ਤੁਸੀਂ ਕਹਿੰਦੇ ਵੀ ਜਿਹੜਾ ਬਾਇਰ ਦਾ ਏਜੰਟ ਤੇ ਜਿਹੜਾ ਸੈਲਰ ਦਾ ਏਜੰਟ ਉਹਨਾਂ ਨੇ ਆਪਸ ਵਿੱਚ ਡੀਲ ਕਰ ਲੈਣੀ ਆ। ਸੈਲਰ ਨੇ ਕਹਿ ਦੇਣਾ ਵੀ ਆਪਾਂ ਉਦਾਂ ਹੀ ਕਰਾਂਗੇ, 6% ਮਿਲਣੀ ਹੈ, ਤੈਨੂੰ ਦੇ ਦੂੰਗਾ, 3 ਆਪ ਰੱਖ ਲੂੰਗਾ। ਜਿਹੜੀ ਲਿਸਟਿੰਗ ਹੈਗੀ ਹੈ ਮੈਂ ਵੀ ਕੋਸ਼ਿਸ਼ ਕੀਤੀ 3% ਦੀ ਗੱਲ ਜਿਨ੍ਹਾਂ ਦੀ ਤੇ ਹੋ ਗਈ, ਚਲੋ ਵਧੀਆ, ਪਰ ਹੁਣ ਮੈਂ ਅੱਗੇ ਜਿਹੜਾ ਮੈਂ ਚੇਂਜ ਕਰਤੀ, ਹੁਣ 3% ਦਾ ਕੰਮ ਨਹੀਂ ਕਰਦੇ ਕਿਉਂਕਿ ਹੁਣ ਐਕਚੁਅਲੀ ਕੰਮ ਹੋਰ ਸਖਤ ਹੋ ਗਿਆ। ਹੁਣ ਬਾਇਰ ਦੇ ਏਜੰਟ ਕਹਿੰਦੇ ਵੀ ਅਸੀਂ 3% ਹੀ ਲੈਣਾ, ਅਦਰਵਾਈਜ਼ ਅਸੀਂ ਕਿਤੇ ਹੋਰ ਕਿਉਂਕਿ ਬਾਇਰ ਦੇ ਜਿਹੜੇ ਹੈਗੇ ਉਹ ਹੈਗੇ ਜਾਂ ਫਿਰ ਇਹ ਜਿਹੜੀ ਏਜੰਸੀ ਜਿਹੜੀ ਆਪ ਲਿਸਟ ਕਰਦੀ ਉਹ ਥੋੜ੍ਹਾ ਬਹੁਤਾ ਆਪਸ ਵਿੱਚ ਐਡਜਸਟ ਕਰ ਸਕਦੇ, ਥੋੜ੍ਹਾ ਬਹੁਤਾ ਵੀ ਚਲੋ ਇੱਦਾਂ ਕਰ ਲੈਂਦੇ ਜਿੰਨਾ ਕੋਲ ਬਾਇਰ ਵੀ ਹੈਗਾ ਸੈਲਰ ਵੀ ਹੈਗਾ। ਸੋ ਜਿਹੜੀ ਇਹਦੇ ਵਿੱਚ ਅਸਲੀਅਤ ਅਸੀਂ ਹੁਣ ਦੇਖ ਰਹੇ ਹਾਂ ਉਹ ਇਹ ਹੈਗੀ ਹੈ ਵੀ ਹਾਂ ਮੰਨਿਆ ਵੀ ਬਾਇਰ ਅਗਰੀ ਕਰਦਾ ਵੀ ਮੈਂ 3% ਕਮਿਸ਼ਨ ਦਾ ਫਾਰਮ ਸਾਈਨ ਕਰ। ਅੱਛਾ, ਗੱਲ ਇਹ ਵੀ ਹੈਗੀ ਹੈ ਵੀ ਜਦ ਤੱਕ ਉਹ ਅਗਰੀਮੈਂਟ ਸਾਈਨ ਨਹੀਂ ਕਰਦੇ ਘਰ ਦੀ ਚਾਬੀ ਨਹੀਂ ਦਿਖਾ, ਤੁਹਾਨੂੰ ਖੋਲ ਨਹੀਂ ਸਕਦੇ ਅਸੀਂ ਤੁਹਾਡੇ ਵਾਸਤੇ। ਠੀਕ ਹੈ, ਉਹ ਕਰਨਾ ਜ਼ਰੂਰੀ ਹੈ। ਇਹ ਉਹਨਾਂ ਨੇ ਲਿਖਤਾ ਲਾਜ਼ਮੀ ਹੈ ਵੀ ਜੇ ਹੁਣ ਸਪੋਜ਼ ਕੋਈ ਬੰਦਾ ਕਹੇ ਭਾਜੀ ਮੈਨੂੰ ਇਹ ਘਰ ਦਿਖਾ ਦਿਓ, ਭਾਈ ਕਹਿੰਦੇ ਠੀਕ ਹੈ ਭਾਜੀ ਅਪਰੂਵਲ ਲੈਟਰ ਹੈਗਾ, ਹਾਂ ਭਾਜੀ ਤੁਸੀਂ ਆਹ ਲੋਨ ਦਾ ਅਪਰੂਵਲ ਵੀ ਕਰਾ ਦਿਓ ਮੇਰਾ, ਉਹੀ ਦੇਖਦਾ। ਹੁਣ ਘਰ ਜਿਹੜਾ ਲੱਗਾ ਉਹਨੂੰ ਦੇਖਿਆ, ਉਹਦੇ ਵਾਸਤੇ ਸਾਨੂੰ ਉਹ ਫਾਰਮ ਪਹਿਲਾਂ ਸਾਈਨ ਕਰਨਾ ਵੀ ਤੁਸੀਂ ਸਾਨੂੰ ਇੰਨੀ ਕਮਿਸ਼ਨ ਦਾ ਵਾਅਦਾ ਕਰ ਦਿਓ, ਹੈ ਨਾ, ਵਾਅਦਾ ਕਰ ਦਿਓ। ਕੀ ਉਹ ਐਡਜਸਟੇਬਲ ਆ? ਹਾਂ, ਉਹ ਐਡਜਸਟੇਬਲ ਹੋ ਸਕਦੀ ਹੈ, ਉਹ ਕੁਝ ਵੀ ਹੋ ਸਕਦਾ। ਹੁਣ ਜੇ ਸਪੋਜ਼ ਕਿ ਉਹ 3% ਦਾ ਐਗਰੀਮੈਂਟ ਸੀਗਾ, ਬਾਅਦ ਚੋਂ ਗੱਲਬਾਤ ਬੈਕ ਐਂਡ ਫੋਰਥ ਹੋਈ, ਅਗਲੇ ਕਹਿੰਦੇ ਨਹੀਂ ਸੀ 3%, ਤੁਹਾਨੂੰ 2% ਦੇਣਾ, ਫਿਰ ਤੁਹਾਨੂੰ ਦੁਬਾਰਾ ਤੋਂ ਐਗਰੀਮੈਂਟ ਭੇਜਣਾ ਪੈਣਾ, ਉਹਦੇ ਵਿੱਚ 2% ਲਿਖਿਆ ਹੋਊਗਾ। ਅੱਛਾ, ਨਵਾਂ ਕਰਨਾ ਪਊਗਾ। ਹੁਣ ਕਾਗਜ਼ੀ ਕਾਰਵਾਈ ਵੱਧ ਗਈ ਹੈ ਵੀ ਇਹਦੇ ਵਿੱਚ ਤੁਸੀਂ ਪ੍ਰਾਪਰਟੀ ਦੇਖਣੀ ਹੈ, ਇਟ ਕੁਡ ਬੀ ਅ ਪਰਟੀਕੂਲਰ ਪ੍ਰਾਪਰਟੀ ਜਾਂ ਇਟ ਕੁਡ ਬੀ ਦਾ ਹੋਲ ਕਾਊਂਟੀ ਫॉर 6 ਮੰਥ, ਵੀ 6 ਮਹੀਨੇ ਆ ਕਾਊਂਟੀ ਘਰ ਦੇਣ ਦੀ ਸਾਰਾ ਕੰਮ ਸਾਡਾ ਕੰਮ। ਅੱਛਾ, ਥੋੜ੍ਹਾ ਜਿਹਾ ਐਕਸਪਲੇਨ ਕਰਿਓ ਕਾਫੀਆਂ ਨੂੰ ਜਿਹੜਾ ਭੰਬਲ ਭੂਸਾ ਪਹਿਲੋਂ ਇਹ ਚੀਜ਼ ਨਹੀਂ ਸੀ ਹੁੰਦੀ। ਪਹਿਲੋਂ ਸਿੱਧਾ ਜਿਹੜਾ ਆ ਲਿਸਟਿੰਗ ਏਜੰਟ ਦੇ ਥਰੂ ਜਿਹੜੇ ਬਾਕੀ ਏਜੰਟਸ ਆ ਉਹਨਾਂ ਨੂੰ ਮਿਲ ਜਾਂਦੇ ਹੁੰਦੇ ਸੀਗੇ। ਹੁਣ ਤੁਸੀਂ ਕਹਿੰਦੇ ਵੀ ਜਿਹਨੇ ਬਾਇਰ ਨੇ ਬਾਏ ਕਰਨਾ ਆ ਉਹਨੇ ਕਾਗਜ਼ੀ ਕਰਨੀ ਵੀ ਮੈਂ ਤੈਨੂੰ ਦਊਂਗਾ ਪੈਸੇ, ਵੀ ਮੈਂ ਤੈਨੂੰ ਡਾਲਰ ਦਊਂਗਾ, ਪਰ ਤੁਸੀਂ ਕਹਿੰਦੇ ਵੀ ਗੱਲਬਾਤ ਨੈਗੋਸ਼ੀਏਸ਼ਨ ਅਜੇ ਵੀ ਉਸੇ ਢੰਗ ਨਾਲ ਪਹਿਲੋਂ ਵਾਂਗੂ ਹੀ ਚੱਲ ਰਹੀ ਆ, ਥੋੜੀ ਸਟਰੋਂਗ ਹੋ ਗਈ ਹੈ ਸਗੋਂ। ਹੁਣ ਐਕਚੁਅਲੀ ਇਹ ਹੈਗਾ ਵੀ ਜਿਹੜੀ ਨੈਗੋਸ਼ੀਏਸ਼ਨ ਹੈਗੀ ਹੈ ਨਾ ਬਾਇਰ ਏਜੰਟ ਦੀ ਤੇ ਸੈਲਰ ਏਜੰਟ ਦੀ, ਉਹ ਪਿਛਲੇ ਦੌਰ ਤੋਂ ਹੋਣੀ ਹੈ, ਪਰ ਜਿਹੜਾ ਬਾਇਰ ਉਹਨੂੰ ਸਭ ਦੱਸਣਾ ਪਊਗਾ। ਤੁਹਾਨੂੰ ਲੱਗਦਾ ਇਹ ਚੀਜ਼ ਹੋਣ ਦੇ ਨਾਲ ਤੁਹਾਡੀ ਮਾਰਕੀਟ ਦੇ ਵਿੱਚ ਕਿੱਦਾਂ ਦੇ ਏਜੰਟਸ ਰਹਿੰਦੇ ਆ, ਜਿਹੜੇ ਐਕਸਪੀਰੀਅੰਸ ਦਾ ਜਾਂ ਜਿਹੜੇ ਨਵੇਂ ਆ, ਉਹਨਾਂ ਦੇ ਵਿੱਚ ਜ਼ਿਆਦਾ ਫਰਕ ਨਜ਼ਰ ਆਊਗਾ? ਬਿਲਕੁਲ, ਜਿਹੜਾ ਐਕਸਪੀਰੀਅੰਸ ਵਾਲੇ ਉਹ ਜ਼ਿਆਦਾ ਈਜ਼ੀਲੀ ਇਹਨੂੰ ਨੈਵੀਗੇਟ ਕਰ ਸਕਣਗੇ। ਸਹੀ ਜੀ, ਦੇਖੋ ਐਕਸਪੀਰੀਅੰਸ ਬਹੁਤ ਕਾਊਂਟ ਕਰਦਾ, ਔਰ ਸਭ ਤੋਂ ਜਿਹੜਾ ਰਾਜ ਭਾਈ ਬੜੇ ਫੈਕਟਰਸ ਹੈਗੇ। ਹੁਣ ਇੱਕ ਏਜੰਟ ਹੈਗਾ, ਹੁਣ ਏਜੰਟ ਦੀ ਗੱਲ ਕਰੀਏ, ਦੇਖੋ ਮੈਂ ਵੀ ਕੰਮ ਕਰਨਾ, ਸਾਡੇ ਬੜੇ ਭੈਣ ਭਰਾ ਵੀ ਰੀਅਲ estate ਏਜੰਟ ਦਾ ਕੰਮ ਕਰਦੇ ਨੇ, ਸਾਡੇ ਸ਼ਹਿਰ 'ਚ ਕਰਦੇ ਨੇ, ਹੋਰ ਸ਼ਹਿਰਾਂ 'ਚ ਕਰਦੇ ਨੇ। ਸਹੀ ਗੱਲ। ਔਰ ਮੈਂ ਉਹਨਾਂ ਦੀ ਰਿਸਪੈਕਟ ਵੀ ਕਰਨਾ, ਬਟ ਅਲਟੀਮੇਟਲੀ ਇੱਕ ਦੋ ਗੱਲਾਂ ਦਾ ਬਹੁਤ ਖਿਆਲ ਰੱਖਣਾ ਚਾਹੀਦਾ, ਮੈਂ ਤੁਹਾਨੂੰ ਦੱਸ ਹੀ ਦਿੰਦਾ। ਇੱਕ ਤਾਂ ਗੱਲ ਇਹ ਹੈਗੀ ਹੈ ਵੀ ਤੁਹਾਡਾ ਏਜੰਟ ਤੁਹਾਡੇ ਵਾਸਤੇ ਕਿੰਨਾ ਅਵੇਲੇਬਲ ਹੈਗਾ। ਕੋਈ ਕਹੇ ਜੀ ਮੈਂ ਤੇ 4-5 ਕੰਮ ਨਾਲ ਹੋਰ ਵੀ ਖੋਲ੍ਹੇ ਹੋਏ ਨੇ, ਹੈ ਨਾ, ਵਿਚ ਇਜ਼ ਫਾਈਨ, ਨਥਿੰਗ ਰੋਂਗ ਵਿਦ ਇਟ, ਉਹਦੀ ਆਪਣੀ ਚੋਇਸ ਆ, ਹੈ ਨਾ। ਹੁਣ ਇੱਕ ਬੰਦਾ 8 ਦਫ਼ਤਰ ਖੋਲ੍ਹੇ ਆ, ਉਹਦਾ ਦਿਮਾਗ 8 ਪਾਸੇ ਜਾਂਦਾ। ਹੁਣ ਇੱਕ ਕੰਪਨੀ ਹੈਗੀ, ਉਹ ਸਿਰਫ ਰੀਅਲ estate ਦਾ ਕੰਮ ਕਰਦੀ ਹੈ, ਲੋਨ ਦਾ ਕੰਮ ਦੀ, ਐਨੀਥਿੰਗ ਰਿਲੇਟਿਵ ਰੀਅਲ estate, ਉਹਨਾਂ ਦਾ ਕੰਮ ਇਹ ਹੈਗਾ ਵੀ ਇਸ ਚੀਜ਼ ਦਾ ਕੀ ਹੱਲ ਹੈਗਾ। ਵੀ ਜੇ ਤੁਸੀਂ ਕਹੋ ਜੀ ਭਾਜੀ ਮੈਨੂੰ 10 ਘਰ ਦਿਖਾ ਦਿਓ, ਅਗਲਾ ਕਹੇ ਜੀ ਭਾਈ ਮੈਂ 1 ਘਰ ਦਿਖਾਣਾ, ਇਸ ਤੋਂ ਬਾਅਦ ਨਹੀਂ ਮੈਂ ਦਿਖਾਣਾ, ਮੇਰੇ ਕੋਲ ਹੋਰ ਬੜੇ ਕੰਮ ਹੈਗੇ, ਮੈਂ ਬਿਜ਼ੀ ਬਹੁਤ ਹੈਗਾ। ਸੋ ਰੀਅਲ estate ਏਜੰਸੀ ਤੇ ਰੀਅਲਟਰਸ ਦਾ ਬਹੁਤ ਫਰਕ ਹੁੰਦਾ। ਜਿੱਥੋਂ ਤੱਕ ਗੱਲ ਐਕਸਪੀਰੀਅੰਸ ਹੈਗੀ ਹੈ, ਐਕਸਪੀਰੀਅੰਸ ਮੈਟਰਸ ਵੈਰੀ ਇੰਪੋਰਟੈਂਟ ਇਨ ਦਿਸ ਬਿਜ਼ਨਸ, ਕਿਉਂਕਿ ਇਹ ਕੋਈ 8-10 ਹਜ਼ਾਰ ਡਾਲਰ ਦੀ ਗੱਡੀ ਨਹੀਂ ਹੈਗੀ, ਇਹ 5-7 ਲੱਖ ਦਾ ਘਰ ਹੈਗਾ। ਤੁਸੀਂ ਅੱਜ ਲੋਗੇ ਸ਼ਾਇਦ ਤੁਸੀਂ 30 ਸਾਲ ਦੀ ਇਹਦੀਆਂ ਪੇਮੈਂਟਾਂ ਵੀ ਦੇਣੀਆਂ ਹੈਗੀਆਂ। ਸੋ ਇਟ ਇਜ਼ ਵੈਰੀ ਇੰਪੋਰਟੈਂਟ ਯੂ ਵਰਕ ਵਿਦ ਐਨ ਐਕਸਪੀਰੀਅੰਸ ਏਜੰਟ, ਤਾਂ ਕਿ ਉਹ ਤੁਹਾਡੀ ਡੀਲ 'ਚ ਨੈਗੋਸ਼ੀਏਟ
ਜੇ ਕਰਨਾ ਕੋਈ ਚੀਜ਼ ਨੂੰ ਉਹ ਸਭ ਕੁਝ ਤੁਹਾਡੇ ਵਾਸਤੇ ਉਹ ਕਰ ਸਕੇ। ਸੋ ਅ ਗੁੱਡ ਏਜੰਟ ਮੇਕਸ ਅ ਹਿਊਜ ਡਿਫਰੈਂਸ। ਇਟਸ ਵੈਰੀ ਇੰਪੋਰਟੈਂਟ ਟੂ ਵਰਕ ਵਿਦ ਅ ਗੁੱਡ ਏਜੰਸੀ। ਤੇ ਫਿਰ ਜ਼ੈਂਡਰ ਵਾਲਿਆਂ ਦਾ ਨੰਬਰ ਦੱਸ ਦਿਓ ਕਿ ਗੁੱਡ ਹਾਂਜੀ ਏਜੰਸੀ ਵਾਲਿਆਂ ਦਾ। ਤੁਹਾਡੀ ਦੇਖੋ ਆਪਣੀ ਕੰਪਨੀ ਜੀ ਜ਼ੈਂਡਰ ਮਾਰਗੇਜ ਐਂਡ ਰੀਅਲ ਏਸਟੇਟ ਇੰਕ, ਸਟੇਟ ਆਫ ਕੈਲੀਫੋਰਨੀਆ ਦੇ ਕਿਸੇ ਵੀ ਸ਼ਹਿਰ ਕਿਸੇ ਵੀ ਕਾਉਂਟੀ ਦੇ ਵਿੱਚ ਤੁਸੀਂ ਘਰ ਵੇਚਣਾ ਹੈਗਾ, ਤੁਸੀਂ ਘਰ ਦਾ ਲੋਨ ਕਰਾਉਣਾ, ਹੋਮ ਐਕੁਇਟੀ, ਕਮਰਸ਼ੀਅਲ ਲੋਨ, ਐਗ ਲੋਨ, ਐਗ ਦੀ ਪ੍ਰਾਪਰਟੀ ਲੈਣੀ ਹੈ, ਕੋਈ ਹੋਟਲ ਮੋਟਲ ਵੇਚਣਾ ਹੈਗਾ, ਤੇ ਸਾਡੀ ਕੰਪਨੀ ਤੁਹਾਡੇ ਵਾਸਤੇ ਹਮੇਸ਼ਾ ਅਵੇਲੇਬਲ ਹੈਗੀ ਹੈ ਜੀ। ਨੰਬਰ ਨੋਟ ਕਰ ਲਓ 559 905 2575 559 905 2575 ਜੀ। SBI ਵਾਲੇ ਵੀ ਕੁਝ ਕਰ ਰਹੇ ਆ ਬਿਜ਼ਨਸ ਲੋਨ ਜਿਹੜੇ ਉਸ ਨੂੰ ਜਿਹੜਾ ਉਹ ਲੈ ਕੇ ਕੋਈ ਨਵਾਂ ਪ੍ਰੋਗਰਾਮ ਆ ਰਿਹਾ, ਕੀ ਪ੍ਰੋਗਰਾਮ? ਹਾਂਜੀ ਦੇਖੋ SBI ਦੇ ਪ੍ਰੋਡਕਟਸ ਕਾਫੀ ਸਾਡੀ ਕਮਿਊਨਿਟੀ ਵਿੱਚ ਯੂਜ਼ ਕੀਤੇ ਜਾਂਦੇ ਹੈਗੇ ਆ। SBI ਨੇ ਇੱਕ ਰੀਸੈਂਟਲੀ ਅਨਾਉਂਸਮੈਂਟ ਕੀਤੀ ਸੀ ਵੀ ਤੁਸੀਂ ਵਰਕਿੰਗ ਕੈਪੀਟਲ ਯਾਨੀ ਕਿ ਜਿਹੜੇ ਬਿਜ਼ਨਸਿਸ ਹੈਗੇ ਆ ਜਿਹੜੇ 12 ਮਹੀਨੇ ਤੋਂ ਆਲਰੇਡੀ ਇਸਟੈਬਲਿਸ਼ ਹੈਗਾ, ਐਟਲੀਸਟ ਸਾਲ ਦਾ ਉਹਨਾਂ ਦਾ ਬਿਜ਼ਨਸ ਚੱਲ ਰਿਹਾ ਹੈਗਾ ਜਾਂ ਉਸ ਤੋਂ ਉੱਪਰ ਵੀ ਹੈਗਾ, ਉਹ ਅਪ ਟੂ $5 ਮਿਲੀਅਨ ਦੀ ਵਰਕਿੰਗ ਕੈਪੀਟਲ ਜਿਹੜੀ ਹੈਗੀ ਆ ਉਹ ਦੇਣਗੇ ਤੁਹਾਨੂੰ, ਜਾਂ ਕਿ ਤੁਸੀਂ ਅਪਲਾਈ ਕਰ ਸਕਦੇ ਹੋ ਜੇ ਤੁਸੀਂ ਕੁਆਲੀਫਾਈ ਕਰਦੇ ਹੋ। ਕੀ ਰੇਟ ਆ, ਕੋਈ ਰੇਟ ਦੱਸਿਆ ਉਹਨਾਂ ਨੇ? ਮੋਸਟ ਲਾਈਕਲੀ 3 to ਅੱਛਾ, 6%। that's it? ਉਹ ਨਹੀਂ, ਓਵਰ ਯੋਰ ਪ੍ਰਾਈਮ ਰੇਟ। ਅੱਛਾ ਠੀਕ ਹੈ ਜੀ। ਉਹ ਜਿਹੜੇ ਪੁਰਾਣੇ 3% ਜਿਹੜੇ ਤੁਸੀਂ ਕਹਿੰਦੇ ਆ ਰਾਜ ਭਾਈ ਉਹਦੇ ਸਾਰੇ ਜਿਹੜੇ ਹੁਣ ਉੱਥੇ ਹੀ ਪਹੁੰਚ ਜਾਂਦੇ, ਕਰੀਏ ਕੀ? ਉਦੋਂ ਗੱਫੇ ਮਿਲੇ ਹੀ ਬਹੁਤ ਸਾਰੇ ਉਹਨੂੰ। ਦੇਖੋ ਜਿਨ੍ਹਾਂ ਦੀਆਂ ਲਾਟਰੀਆਂ ਲੱਗ ਗਈਆਂ ਸੀ, ਜਿਨ੍ਹਾਂ ਨੂੰ ਅਸੀਂ ਮੈਂ ਤਾਂ ਕਈਆਂ ਨੂੰ ਭਾਈ ਧੱਕੇ ਨਾਲ ਜ਼ੋਰ ਲਾ ਕੇ ਨਾ, ਉਹ ਟਾਈਮ ਸੀਗਾ ਮੈਂ ਕਈਆਂ ਨੂੰ ਆਪਣੇ ਯਾਰ ਦੋਸਤਾਂ ਨੂੰ ਜ਼ੋਰ ਬਹੁਤ ਲਾ ਜੀ ਲੈ ਲਓ ਕੁਛ। ਉਹ ਅੱਜ ਮੇਰੇ ਕਿ ਮੈਨੂੰ ਇੰਨੀ ਗੱਲ ਜ਼ਰੂਰ ਕਹਿੰਦੇ ਭਾਜੀ ਥੈਂਕ ਯੂ, ਚੰਗਾ ਹੋ ਗਿਆ। ਸਾਨੂੰ ਦੀ ਲੱਗਦਾ ਵੀ ਸਾਨੂੰ ਦੀ ਪ੍ਰੈਸ਼ਰ ਪਾ ਰਹੇ ਹੋ, ਪਰ ਅੱਜ ਅਸੀਂ ਤੁਹਾਨੂੰ ਦੇਖ ਕੇ ਸਾਨੂੰ ਲੱਗਦਾ ਯਾਰ ਸਾਡਾ ਬਹੁਤ ਵਧੀਆ ਕੰਮ ਚੱਲ ਰਿਹਾ ਹੈਗਾ। ਆਹ ਜਿਹੜਾ ਹੈਗਾ ਨਾ SBI ਦਾ ਪ੍ਰੋਡਕਟ ਹੈਗਾ, ਬੇਸਿਕਲੀ ਇਟ ਇਜ਼ ਪ੍ਰਾਈਮ ਪਲੱਸ 3 to 6% ਡਿਪੈਂਡਿੰਗ ਅਪਨ ਦਾ ਕ੍ਰੈਡਿਟ। ਠੀਕ ਹੈ ਜੀ। ਤੁਹਾਡੇ ਬਿਜ਼ਨਸ ਦੇ ਕੀ ਫਾਈਨੈਂਸ਼ੀਅਲਸ ਹੈਗੇ ਆ, ਔਰ ਬੇਸਿਕਲੀ ਇਹ ਜਿਹੜੀ ਵਰਕਿੰਗ ਕੈਪੀਟਲ ਹੈਗੀ ਹੈ ਇਹ ਤੁਹਾਡੀ ਅਕਾਊਂਟਸ ਰਿਸੀਵੇਬਲਸ ਦੇ ਉੱਪਰ ਹੋਊਗੀ। ਠੀਕ ਹੈ। ਤੁਹਾਡੇ ਕਿਸ ਤਰ੍ਹਾਂ ਕੰਮ ਚੱਲ ਰਿਹਾ ਉਹਦੇ ਬੇਸ ਤੇ ਹੋਊਗੀ। ਆਫ ਕੋਰਸ ਦੇ ਗੋਇੰ ਟੂ ਲੁੱਕ ਐਟ ਟੈਕਸ ਰਿਟਰਨਸ ਐਵਰੀਥਿੰਗ। ਜੇ ਕਿਸੇ ਨੇ SBI ਦਾ ਲੋਨ ਕਰਾਉਣਾ ਹੋਏ ਵੀ ਕੈਨ ਆਲਸੋ ਹੈਲਪ ਵਿਦ ਦੈਟ। ਹਾਂਜੀ। ਸੋ ਨੰਬਰ ਨੋਟ ਕਰ ਲਓ ਜੀ ਇਹਨਾਂ ਸਾਰਿਆਂ ਦਾ ਇੱਕ ਵਾਰੀ ਫਿਰ। ਜ਼ੈਂਡਰ ਮਾਰਗੇਜ ਰੀਅਲ ਏਸਟੇਟ ਵਾਲੇ ਮੋਹਨ ਚੀਮਾ ਜੀ ਦੇ ਨਾਲ ਕਦੋਂ ਜਦੋਂ ਮਰਜ਼ੀ ਇਹਨਾਂ ਨੂੰ ਕਾਲ ਕਰੋ, ਟੈਕਸਟ ਕਰੋ, ਵੌਇਸਮੇਲ ਛੱਡੋ, ਇਹ ਬਾਰ-ਬਾਰ ਆਪ ਦੱਸਦੇ ਨੇ। ਸੋ ਮੌਕਾ ਜ਼ਰੂਰ ਦਿਓ, ਗੱਲਬਾਤ ਕਰੋ, ਸਲਾਹ ਲਓ ਕਿੱਦਾਂ ਕਰਨਾ ਆ, ਹੁਣ ਲੈਣਾ ਆ, ਮਹੀਨੇ ਨੂੰ ਲੈਣਾ, 2 ਨੂੰ, 6 ਨੂੰ, ਸਾਲ ਨੂੰ, ਗੱਲਬਾਤ ਕਰਕੇ ਰੱਖੋ ਤਾਂ ਜੋ ਤੁਸੀਂ ਰੈਡੀ ਰਹੋ। ਇਸ ਆ ਰਹੀ ਜਿਹੜੀ ਚੇਂਜ ਆ ਰਹੀ ਹੈ, ਜਿਹੜੀ ਵੇਵ ਚੇਂਜ ਹੋ ਰਹੀ ਆ, ਇਹਦੇ ਵਿੱਚ ਅਮਰੀਕਨ ਡ੍ਰੀਮਸ ਨੂੰ ਆਪਣੇ ਪੂਰਾ ਕਰਨ ਦੇ ਲਈ ਸੋ ਜ਼ਰੂਰ ਜਿਹੜਾ ਕੰਟੈਕਟ ਤੁਸੀਂ ਮੋਹਨ ਚੀਮਾ ਭਾਜੀ ਦੇ ਨਾਲ ਜ਼ਰੂਰ ਕਰੋ ਜੀ। ਨੰਬਰ ਇੱਕ ਵਾਰੀ ਜਾਂਦੇ ਜ਼ਰੂਰ ਦੱਸੋ। ਰਾਜ ਭਾਜੀ ਹਾਂਜੀ ਬਿਲਕੁਲ ਜੀ। ਨੰਬਰ ਹੈਗਾ ਮੇਰਾ ਸਿੱਧਾ ਨੰਬਰ ਹੈਗਾ ਜੀ 559 905 2575 559 905 2575। ਔਰ ਸਭ ਨੂੰ ਨਿਵੇਦਨ ਇਹ ਹੈਗਾ ਵੀ ਇਹ ਨੰਬਰ ਨੋਟ ਕਰ ਲਓ। ਕਈ ਵਾਰੀ ਤੁਹਾਡੇ ਕਿਸੇ ਫਰੈਂਡ ਨੂੰ ਲੋੜ ਪੈ ਜਾਂਦੀ ਹੈ, ਤੁਸੀਂ ਆਪ ਆਲਰੇਡੀ ਘਰ ਲਿਆ ਹੋਇਆ ਤੇ ਉਹ ਤੁਹਾਨੂੰ ਆ ਕੇ, ਕਿਉਂਕਿ ਅਕਸਰ ਅਸੀਂ ਪੰਜਾਬੀ ਇੱਕ ਦੂਜੇ ਨਾਲ ਗੱਲਬਾਤ ਇੱਦਾਂ ਹੀ ਹੁੰਦਾ ਜੀ, ਇਹ ਤਾਂ ਬਿਲਕੁਲ ਵੱਡੀ ਗੱਲ ਹੈ। ਹਾਂਜੀ ਮੈਂ ਘਰ ਲੈਣਾ ਜਾਂ ਮੈਂ ਇੱਦਾਂ ਕਰਨਾ ਹੈਗਾ, ਔਰ ਸਾਡੀ ਕੰਪਨੀ ਇਸ ਮਾਮਲੇ ਵਿੱਚ ਕਾਫੀ ਜੁਆਂਸ਼ਾਂ ਨਾਲ ਕੰਮ ਕਰਦੀ ਹੈ। ਅਸੀਂ ਅੰਡਰ ਰਾਈਟਰਸ ਨਾਲ ਵੀ ਗੱਲ ਕਰਨੇ ਆ, ਬੈਂਕਾਂ ਨਾਲ ਵੀ ਗੱਲ ਕਰਨੇ ਆ, ਅਸੀਂ ਤੁਹਾਡੇ ਵਿਆਜ ਦੇ ਪ੍ਰਤੀ ਵੀ ਬਹੁਤ ਖਿਆਲ ਕਰਨੇ ਆ, ਔਰ ਅਲਟੀਮੇਟਲੀ ਜਿਹੜੀ ਸਾਡੀ ਫਿਡੂਸ਼ੀ ਡਿਊਟੀ ਹੈ ਤੁਹਾਡੇ ਵਾਸਤੇ ਹੈਗੀ ਹੈ ਵੀ ਇਸ ਵਿੱਚ ਤੁਹਾਡੇ ਕੀ ਬੈਨੀਫਿਟ ਹੈਗੇ ਹੈ, ਔਰ ਤੁਹਾਨੂੰ ਗਾਈਡ ਕਰਨਾ, ਤੁਹਾਡੇ ਨਾਲ ਚੱਲਣਾ। ਜੇ ਤੁਹਾਡਾ ਅਸੀਂ ਹੱਥ ਫੜਿਆ, ਤੁਹਾਨੂੰ ਐਂਡ ਤੇ ਘਰ ਦੀ ਚਾਬੀ ਫੜਾ ਕੇ ਘਰ ਦਾ ਬੂਹਾ ਖੋਲ ਕੇ ਅੰਦਰ ਤੱਕ ਪਹੁੰਚਾਉਣਾ, ਉਹ ਜਿਹੜੀ ਕਹਿ ਲਓ ਨਾਲ ਬਹਿ ਕੇ ਲੱਡੂ ਖਾਣੇ ਤੇ ਚਾਹ ਪੀਣੀ। ਲੱਡੂ ਹਾਂਜੀ, ਇਹ ਵੀ ਮੌਕੇ ਸਾਨੂੰ ਬਹੁਤ ਮਿਲਦੇ ਆ। ਅਸੀਂ ਇਸ ਚੀਜ਼ ਦਾ ਬਹੁਤ ਬਹੁਤ ਕਹੋ ਵੀ ਧੰਨਵਾਦ ਕਰਨੇ ਸਭ ਨਾਲ ਕਿ ਦੇਖੋ ਸਾਡੇ ਭੈਣ ਭਰਾ ਜਿਹੜੇ ਹੈਗੇ ਨੇ ਇਹਨਾਂ ਦੇ ਸਿਰ ਤੇ ਅਸੀਂ ਚੱਲਦੇ ਹਾਂ। ਹਾਂਜੀ ਨਹੀਂ ਇਹ ਤਾਂ ਹੈ, ਇਹ ਸਾਡਾ ਸਾਥ ਦਿੰਦੇ ਨੇ। ਸਾਡੇ ਟਰੱਕਾਂ ਵਾਲੇ ਵੀਰ ਭਾਈ ਟਰੱਕ ਲੈ ਆ, ਹੁਣ ਅਸੀਂ ਕਿਸੇ ਨੇ ਕਹਿੰਦਾ ਟਰੱਕ ਤੋਂ ਕਹਿੰਦਾ ਭਾਈ ਹੁਣ ਘਰ ਲੈਣਾ, ਕੋਈ ਕਹਿੰਦਾ ਮੈਂ ਬਿਜ਼ਨਸ ਲੈਣਾ। ਇੱਦਾਂ ਸਾਨੂੰ ਇਹ ਲੱਗਦਾ ਯਾਰ ਅਸੀਂ ਇੰਡੀਆ ਹੈ ਨਹੀਂ, ਅਸੀਂ ਤਾਂ ਇੱਥੇ ਵੀ ਸਾਡਾ ਇਹ ਇੰਡੀਆ ਹੀ ਹੈਗਾ। ਅਸੀਂ ਇਕੱਠੇ ਕੰਮ ਕਰਨੇ, ਆਪਣੇ ਪੰਜਾਬੀ ਬੋਲੀ ਦੀ ਆ, ਆਪਣੇ ਬੰਦੇ ਮਿਲਦੇ ਨੇ, ਸਾਨੂੰ ਬਹੁਤ ਖੁਸ਼ੀ ਹੁੰਦੀ ਹੈ। ਸੋ ਤੁਹਾਡਾ ਵੀਰੋ ਕੋਈ ਵੀ ਸਵਾਲ ਹੋਵੇ ਤੁਸੀਂ ਕਾਲ ਜ਼ਰੂਰ ਕਰਨੀ ਹੈਗੀ ਜੀ। ਧੰਨਵਾਦ ਮੋਹਨ ਚੀਮਾ ਜੀ, ਮਿਲਦੇ ਹਾਂ ਜੀ ਅਗਲੀ ਵਾਰੀ। ਸਤਿ ਸ਼੍ਰੀ ਅਕਾਲ ਜੀ। ਰਾਜ ਭਾਈ ਆਪ ਜੀ ਨੂੰ ਅਤੇ ਸਭ ਸਰੋਤਿਆਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ।